ਹਟ ਬਸ ਅੱਗੋਂ ਆਇਆ ਮੈਨੂੰ ਕਸਮ ਲੈ ਜਾ ਕੇ ਹਲੇ ਪਹੁੰਚਿਆ ਨਹੀਂ ਉਹਨਾਂ ਨੇ ਕਿਹਾ ਅੱਗੇ ਕਿੱਥੇ ਜਾਣਾ ਬੜੀ ਸੋਦਿਸ਼ ਹੈਗੀ ਇਹਦੇ। ਲੋ ਜੀ ਵੀਰੋ ਸਵੇਰੇ ਕੱਢਿਆ ਜੇ ਬਾਹਰ ਤੇ ਗਰਮੀ ਦੀ ਵਜ੍ਹਾ ਚਿੱਚੜ ਵੀ ਪੈਣ ਲੱਗ ਪਿਆ ਤੇ ਰੋਮਨ ਦਾ ਮੂੰਹ ਸਾਰਾ ਸੁੱਜਿਆ ਹੋਇਆ ਇੱਕ ਸਾਈਡ ਪੂਰੀ ਜਿਹੜੀ ਹੈ ਨਾ ਮੈਂ ਤਾਂ ਪਰੇਸ਼ਾਨ ਹੋ ਗਿਆ ਇਹਨੂੰ ਵੇਖ ਕੇ ਹੀ। ਚੱਲਾਂ ਨੂੰ ਲੈ ਕੇ ਹਸਪਤਾਲ। ਆ ਵੇਖੋ ਜ਼ਰਾ ਸਾਰਾ ਚਿਹਰਾ ਜਿਹੜਾ ਨਾ ਹੁੰਦਾ ਇੱਕ ਸਾਈਡ ਅੱਖ ਵਾਲੀ ਜਿਹੜੀ ਹੈ ਨਾ ਬਿਲਕੁਲ ਅੱਖ ਬੰਦ ਹੋਈ ਪਈ ਹੈ ਸਾਰੀ ਸ਼ੈ ਜਿਹੜੀ ਇਹਨਾਂ ਦੀ ਇੱਕ ਸਾਈਡ ਦੀ ਸੁੱਜੀ ਪਈ ਆ। ਆ ਵੇਖੋ ਜ਼ਰਾ ਹਾਲਾਂਕਿ ਨਾ ਉੱਤੇ ਕੋਈ ਜ਼ਖਮ ਆ ਕੰਨ ਵੀ ਫੜ ਕੇ ਦੇਖਿਆ ਕੋਈ ਸ਼ੈ ਨਹੀਂ ਹੈਗੀ ਪਤਾ ਨਹੀਂ ਕੋਈ ਚੀਜ਼ ਲੜ ਗਈ ਆ ਕੋਈ ਸਵੈਲਿੰਗ ਕੱਢਣ ਵਾਲਾ ਹੋ ਗਈ ਆ ਅੱਖ ਵੀ ਬੰਦ ਹੋਈ ਪਈ ਆ ਆ ਸਿਰ ਵਾਲਾ ਹਿੱਸਾ ਗਰਦਨ ਦੇ ਨੀਚੇ ਯਾਨੀ ਪੂਰੇ ਸਿਰ ਦੇ ਉੱਪਰ ਇਹਦੇ ਸੋਜ਼ਿਸ਼ ਹੋਈ ਪਈ ਆ। ਮੈਂ ਲੈ ਕੇ ਚੱਲਾਂ ਚੈੱਕ ਕਰਾ ਕੇ ਲਿਆਉਣਾ ਆ ਮੈਂ ਕਿਹਾ ਵਿਖਾ ਕੇ ਤਸੱਲਾ ਦੇ ਨਾਲ ਚੈੱਕ ਕਰੋ ਨਾ ਪੂਰਾ ਹੀ ਸਿਰ ਵਾਲਾ ਹਿੱਸਾ ਹੀ ਨਾ ਸੁੱਜਿਆ ਪਿਆ ਸਹੀ ਨਜ਼ਰ ਆਉਂਦਾ ਉੱਦਾਂ ਪੂਰਾ ਐਕਟਰ ਗਲੇ ਦੀ ਵਜ੍ਹਾ ਨਾਲ ਇਹਨੂੰ ਕੋਈ ਭੌਂਕ ਵੀ ਨਹੀਂ ਹੁੰਦਾ ਪਿਆ ਦਵਾ ਦਾ ਕਸਮ ਮਨ ਯਾਰ ਚੱਲੀਏ ਇਹਨੂੰ ਲੈ ਕੇ ਮੈਨੂੰ ਤਾਂ ਬੜੀ ਟੈਨਸ਼ਨ ਹੋਈ ਜਾਂਦੀ ਪਈ ਯਾਰ। ਹਾਂਜੀ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਹੈ ਠੀਕ ਠਾਕ ਹੋ ਜੁਮੇ ਦਿਨ ਦਾ ਵਲੌਗ ਆ ਜਨਾਬ ਸੁਬਾਹ ਪਹੁੰਚਿਆ ਤੇ ਪਹੁੰਚਦਿਆਂ ਸਾਰੀ ਜਨਾਬ ਵਾਲੀ ਕਾਸਨ ਮੈਂ ਦੱਸਿਆ ਸੀ ਕੋਈ ਜਿਹੜੀ ਗੱਲ ਫੋਨ ਤੇ ਨਾ ਦੱਸਿਆਗਾ ਜਿਹੜੀ ਟੈਨਸ਼ਨ ਵਾਲੀ ਹੋਵੇ ਜਦੋਂ ਪਹੁੰਚਿਆ ਉਦੋਂ ਹੀ ਦੱਸਿਆਗਾ ਆਉਂਦਿਆਂ ਸਾਰੀ ਕਾਸਨ ਨੇ ਭਾਈ ਖਬਰ ਸੁਣਾਈ ਕਿ ਰੋਮਨ ਦਾ ਮੂੰਹ ਸੁੱਜਾ ਹੋਇਆ ਹਾਲਾਂਕਿ ਮੈਂ ਫੜ ਕੇ ਵੇਖਿਆ ਨਾ ਕੋਈ ਜ਼ਖਮ ਨਾ ਕੋਈ ਕੀੜਾ ਅੱਲਾ ਜਾਣੇ ਕੋਈ ਚੀਜ਼ ਲੜ ਗਈ ਕਾਸਮ ਦੇਖੀ ਪਰੇ ਖਿੱਚ ਲਾ ਗਾਂ ਨੂੰ ਅਰੇ ਦੱਲੀ ਬਸ ਸ਼ੁਕਰ ਉਹਦਾ ਮੂੰਹ ਨਹੀਂ ਠੀਕ ਉਹਨਾਂ ਕੋ ਮੂੰਹ ਵੀ ਨਹੀਂ ਪਿਆ ਹੈਗਾ ਪਤਾ ਨਹੀਂ ਪੈਂਦਾ ਜਾਂ ਖੇਡਦਾ ਕੀ ਕਰਦਾ ਆ ਬਚਤ ਹੋ ਗਈ ਸ਼ੁਕਰ। ਇਹ ਗਾਂ ਬੜੀ ਅਥਰੀ ਆ ਜੀ ਬੜੀ ਅਥਰੀ ਗਾਂ ਆ ਉਹੀ ਅਥਰਾ ਹਰਾਮ ਦਾ ਇੱਕੋ ਹੀ ਹੁੰਦਾ ਵਾ ਇਹ ਡੈਫੀਨੇਸ਼ਨ ਇੱਕੋ ਹੀ ਆ ਫਰਕ ਤੇਰਾ ਲਫਾਜ਼ਾਂ ਦਾ ਹੀ ਆ ਉਹ ਵੀ ਕੋਈ ਟੱਕਰ ਮਾਰਨ ਆਉਂਦੀ ਉਹਨੂੰ ਗੁੱਸਾ ਦੇ ਚੜਿਆ ਉਹ ਵਿਚਾਰਾ ਅੱਗੇ ਨਹੀਂ ਠੀਕ ਹੈਗਾ ਆਖੋ ਨਾ ਹਾਂ ਉਹ ਭਾਈ ਤੋਂ ਗੱਡੀ ਗਿੱਟ ਨਿਕਲੀ ਸੀ ਨਹੀਂ ਹਟ ਤੇ ਇਧਰੋਂ ਫੜੀ ਆ ਇੱਥੇ ਦੇਣ ਨੂੰ ਉਹ ਇਧਰੋਂ ਨਹੀਂ ਕਿਤੇ ਨਿਕਲਿਆ ਬਿੱਲੀ ਪਈ ਆ ਦੇ ਜਾਂ ਉੱਡ ਗਿਆ ਵਾ ਤੇ ਜਾਂ ਫਿਰ ਬਿੱਲੀ ਪਈ ਆ ਆ ਕਦੇ ਨਿਸ਼ਾਨ ਇਹ ਤਾਂ ਪਹਿਲੇ ਦੇ ਕਿਤੇ ਕੁੱਤੇ ਕੱਤੇ ਦੇ ਹੋਣੇ ਆ ਦੇਖ ਆ ਕਬੂਤਰ ਦੇ ਪਾਰ ਨਾ ਚਕੋਰ ਦੇ ਨਹੀਂਗੇ ਚੰਗੇ ਕੱਲ ਮੈਂ ਵੀਡੀਓ 'ਚ ਵਿਖਾ ਹਟਿਆ ਯਾਰ ਆ ਦੇ ਇਹ ਸੀਮਨ ਲਿਆਣਾ ਪਲਸਟਰ ਕਰਨਾ ਪੈਣਾ ਉਹ ਇਹ ਵੈਸੇ ਤਾਂ ਉੱਡ ਕੇ ਵੀ ਆ ਗਏ ਹੁਣ ਬਾਹਰ ਬਿੱਲੀ ਤੇ ਫੜਨ ਹੈ ਯਾਰ ਉਸ ਟਾਈਮ ਕਿੱਥੇ ਜਾਣਾ ਸੀ ਉੱਡ ਕੇ ਨੇਰੇ 'ਚ ਆਹੋ ਨੇਰੇ 'ਚ ਕਬੂਤਰ ਨਹੀਂ ਉੱਡ ਸਕਦਾ ਬਟ ਆ ਵਸਾਂ ਦੇ ਵਿੱਚ ਪਹਿਲੇ ਆ ਬੂਹਾ ਖੁੱਲਾ ਹੋਣਾ ਨਾ ਆ ਜਿਹੜਾ ਸੀਗਾ ਯਾਰ ਮੈਂ ਕਿਹਾ ਚਕੋਰਾ ਵੀ ਇਹਦੇ ਅੰਦਰ ਸੀਗਾ ਹੈ ਚਕੋਰਾ ਅੰਦਰ ਸੀ ਦਰਵਾਜ਼ਾ ਵੀ ਬੰਦ ਸੀਗਾ ਚਕੋਰਾ ਸੁਬਾਹ ਛੱਡਿਆ ਕਿ ਹੁਣ ਛੱਡਿਆ ਆ ਸੁਬਾਹ ਹੈ ਤੇ ਫਿਰ ਬਿੱਲੀ ਤਾਂ ਨਹੀਂ ਨਾ ਪੈ ਸਕਦੀ ਹੈ ਅੱਬੂ ਨੇ ਛੱਡਿਆ ਮੈਨੂੰ ਲੱਗਦਾ ਔਰ ਚਕੋਰਾ ਸੁਬਾਹ ਛੱਡਿਆ ਕਿ ਰਾਤੀ ਛੱਡਿਆ ਸੀਗਾ ਤੇ ਫਿਰ ਬਿੱਲੀ ਕਿੱਦਾਂ ਪੈ ਗਈ ਉੱਥੋਂ ਦੀ ਨਹੀਂ ਬਿੱਲੀ ਕਿੱਦਾਂ ਪੈ ਗਈ ਚਕੋਰਾ ਦੇ ਵਿੱਚ ਨਹੀਂ ਇੱਟ ਦੇ ਵਿੱਚ ਸੁਰਾਖ ਤੇ ਹੈਗਾ ਪਰ ਲੋ ਨਜ਼ਰ ਨਹੀਂ ਆ ਰਿਹਾ ਹੈਗਾ ਚੰਗੇ ਮੈਂ ਕੱਲ ਵੀਡੀਓ 'ਚ ਕਬੂਤਰ ਦਿਖਾ ਹਟਿਆ ਦਿਨਾਂ ਬਾਅਦ ਇੱਕ ਕਬੂਤਰ ਹੀ ਘਟ ਗਿਆ ਉਹ ਤੁਸੀਂ ਤਾਂ ਨਹੀਂ ਲੱਗਾ ਫੜ ਕੇ ਓਏ ਨਹੀਂ ਕਬੂਤਰ ਆ ਗਿਆ ਭਾਈ ਫੜ ਕੇ ਉਹ ਹੈ ਮੈਂ ਲੈ ਗਿਆ ਕਬੂਤਰ ਦੇ ਦੇ ਸਾਡਾ ਨਹੀਂ ਦੇਣਾ ਮੈਂ ਤੁਹਾਨੂੰ ਦੱਸ ਦਵਾਂ ਮੈਂ ਪਰਚਾ ਕਰਾ ਦੇਣਾ ਨਹੀਂ ਦੇ ਕਰਾ ਦੇ ਚੰਗਾ ਕਬੂਤਰ ਦਿਖਾ ਹਟਿਆ ਯਾਰ ਇੱਥੋਂ ਵੀ ਨਹੀਂ ਨਿਕਲ ਸਕਦਾ ਆਂਡਾ ਤੇ ਇੱਕ ਹਲੇ ਵੀ ਪਿਆ ਹੋਇਆ ਵਾ ਅੰਦਰ ਆਂਡੇ ਦੋ ਪਏ ਆ ਕਬੂਤਰ ਇੱਕ ਦੋ ਗਾਸਮ ਕਬੂਤਰ ਇੱਕ ਨਹੀਂ ਹੈਗਾ ਇੱਕ ਤੇ ਆ ਬੈਠਾ ਨਾ ਬੂਹੇ ਦੇ ਰੋਟੀਆਂ ਪਾਈਆਂ ਆ ਤਿੰਨ ਚਾਰ ਕਬੂਤਰ ਨੇ ਬਸ ਪੰਜ ਸੀਗੇ ਚਾਰ ਰਹਿ ਗਏ ਜਿਨ੍ਹਾਂ ਦੇ ਵਿੱਚੋਂ ਹੁਣ ਲੋ ਜੀ ਚੈੱਕ ਕਰਵਾ ਕੇ ਨਿਕਲ ਆਏ ਤੇ ਕਸਮ ਪਤਾ ਨਹੀਂ ਕਿੱਧਰ ਚਲਾ ਗਿਆ ਉਹ ਕੁੱਤੇ ਲੈ ਕੇ ਭਾਵੇਂ ਰੋਡ ਤੇ ਪਹੁੰਚ ਗਿਆ ਹੋਵੇ ਕਸਮ ਉਹ ਫਿਰਦਾ ਪਿਆ ਇਧਰੋਂ ਚੈੱਕ ਕਰਵਾ ਕੇ ਨਿਕਲੇ ਆ ਉਹ ਲੈ ਕੇ ਰੋਮਨ ਨੂੰ ਇੱਥੇ ਆ ਗਿਆ ਇੰਜੈਕਸ਼ਨ ਵਗੈਰਾ ਲਾਏ ਆ ਇਹਨਾਂ ਨੇ ਠੀਕ ਹੈ ਬਾਕੀ ਕੋਈ ਟ੍ਰੀਟਮੈਂਟ ਲਿਖ ਕੇ ਵੀ ਦਿੱਤਾ ਆ ਤੇ ਅਸੀਂ ਹੁਣ ਜਨਾਬ ਇਹਨੂੰ ਲੈ ਕੇ ਨਿਕਲਣ ਲੱਗੇ ਮੈਂ ਕਸਮ ਉਹਨਾਂ ਕਹੇ ਜੀ ਉਹੀ ਇਨਫੈਕਸ਼ਨ ਹੋਇਆ ਜਿਹੜਾ ਇਹ ਲੜੇ ਸੀ ਨਾ ਉਹਦੀ ਵਜ੍ਹਾ ਨਾਲ ਇਨਫੈਕਸ਼ਨ ਦੀ ਵਜ੍ਹਾ ਨਾਲ ਹੀ ਸਵੈਲਿੰਗ ਹੋਈ ਆ 2 ਦਿਨ ਲੇਟ ਹੋਈ ਆ ਹਲੇ ਪਹਿਲੇ ਨਹੀਂ ਹੋਈ ਇਸ ਕਰਕੇ ਕੁਝ ਗੈਰੀ ਫੋਨ ਆ ਰਹੀ ਖੈਰ ਨਹੀਂ ਲੱਗਦੀ ਉਹ ਨਾ ਹੁਣ ਇਹਨੂੰ ਲੈ ਕੇ ਚੱਲੇ ਵਾਪਸ ਕਾਰਵਾਈ ਤੇ ਜਾ ਕੇ ਇਹਦਾ ਕੰਨ ਜਿਹੜਾ ਨਾ ਆਪਣਾ ਸਾਰਾ ਸਫਾਈ ਕਰਦੇ ਆ ਸਫਾਈ ਕਰਕੇ ਉਹਨੇ ਕਿ ਡ੍ਰੌਪਸ ਦਿੱਤੇ ਉਹ ਪਾਉਣੇ ਕੰਨ ਦੇ ਵਿੱਚ ਐਂਟੀਬਾਇਓਟਿਕ ਇੰਜੈਕਸ਼ਨ ਤੇ ਟੈਬਲੇਟ ਵਗੈਰਾ ਕੁਝ ਦਿੱਤੀਆਂ ਨੇ ਉਹ ਨਾਲ ਇਹਨੂੰ ਲਾਜ਼ਮੀ ਦੇਵਾਂਗੇ ਹੁਣ ਇੱਥੋਂ ਹੁਣ ਸਹਾਰਾ ਐਨੀਮਲ ਤੋਂ ਇਹਨਾਂ ਨੂੰ ਤਾਂ ਡੌਗ ਰੈਸਕਿਊ ਵੀ ਕਰਵਾਇਆ ਸੀਗਾ ਬਸ ਸਾਨੂੰ ਜਲਦੀ ਇਸ ਕਰਕੇ ਮੈਂ ਨਾ ਵੀਡੀਓ ਨਹੀਂ ਬਣਾ ਸਕਿਆ ਹੁਣ ਮੈਂ ਕਿਹਾ ਨਿਕਲੀਏ ਤੇ ਦੂਸਰੀ ਗੱਲ ਤੰਗ ਬਹੁਤ ਕਰਦਾ ਸੀਗਾ ਇਹਨੂੰ ਮੂੰਹ ਤੋਂ ਫੜਦੇ ਸੀਗੇ ਤੇ ਜ਼ਾਹਰੀ ਗੱਲ ਇਹਨੂੰ ਮੂੰਹ ਤੇ ਫੜਨਾ ਸੀਗਾ ਮੂੰਹ ਤੋਂ ਫੜਿਆ ਸੀਗਾ ਤੇ ਤੰਗ ਕਰਦਾ ਸੀਗਾ ਲੋ ਜੀ ਵੀਰ ਹੁਣ ਅਸੀਂ ਪਹੁੰਚ ਆਏ ਆ ਠੀਕ ਹੈ ਟੀਕਾ ਸ਼ਿਕਾ ਲਵਾ ਲਿਆ ਇਹਨੂੰ ਤੇ ਬਾਕੀ ਇਹਨੀਆਂ ਗੋਲੀਆਂ ਦਵਾਈਆਂ ਲਿਆ ਕੇ ਇਹਨੂੰ ਵੀ ਦਿੰਨੇ ਆ
ਤੇ ਕੰਨ ਸਾਫ਼ ਕਰਕੇ ਕਹਿੰਦੇ ਕੰਨ 'ਚ ਡ੍ਰੌਪ ਵੀ ਪਾਉਣੇ ਆ। ਬਹੁਤਾ ਤੰਗ ਹੋ ਗਿਆ ਕਸਮ ਭੌਲ ਕਰੀ ਨਹੀਂ ਘੁੰਮਣੀ ਮੈਨੂੰ ਲੱਗਦਾ ਹੈ। ਠੀਕ ਆ ਉਹ ਬਹੁਤਾ ਕਿ ਖੁੱਲਾ ਸੀਗਾ, ਮੋਟੇ ਸੰਗਲ ਨਾਲ ਬੰਨਿਆ ਸੀਗਾ। ਫਿਰ ਸੰਗਲੀ ਪਾ ਕੇ ਇਹ ਚੰਗੀ ਭਲੀ ਸੋਦਿਸ਼ ਹੈਗੀ ਇਹਦੇ। ਉਹ ਜ਼ਖਮ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਨੇ ਕਹਿੰਦੇ ਅੰਦਰ ਉਹ ਇਨਫੈਕਸ਼ਨ ਹੋਇਆ ਵਾ, ਹੋ ਜਾਏਗਾ ਸੈੱਟ ਨੇ ਗੱਲਾਂ ਕਰ ਕਰੇ। ਟੀਕੇ ਲਵਾਏ ਹੁਣ, ਗੋਲੀਆਂ ਛੋਟੀਆਂ ਲਿਆ ਕੇ ਦਿੰਦੇ, ਅੱਲਾ ਕਰੇ ਹੋ ਜਾਏਗਾ ਸੈੱਟ। ਲੋ ਜੀ ਸ਼ੁਕਰ ਹੈ ਅੱਲਾ ਦਾ ਕਿ ਨਰ ਜਿਹੜਾ ਛੱਡਿਆ ਤੇ ਉਹ ਵੀ ਰਲ ਗਿਆ ਇਹਨਾਂ ਨਾਲ ਚਕੋਰਾਂ ਦੇ, ਕਿਉਂਕਿ ਤੁਹਾਨੂੰ ਪਤਾ ਇੱਕੋ ਹੀ ਫੈਮਿਲੀ ਹੈ ਤੇ ਇਕੱਠੇ ਹੋ ਗਏ ਨੇ। ਆ ਵੇਖਿਆ ਨਾ ਕਿੰਨਾ ਫਰਕ ਨਜ਼ਰ ਆਉਂਦਾ ਆ ਇਹਦੇ ਸਿੰਘਾਂ ਦਾ ਤੇ ਉਹਨਾਂ ਦੇ ਸਿੰਘਾਂ ਦਾ। ਸੰਵੇ ਸਾਰੀ ਲੈਨ ਨੂੰ ਬਿਠਾ ਕੇ ਕਾਸਮ ਬੜੇ ਅਦਬ ਨਾਲ ਵੇਲਾ ਦੁੱਧ ਪਿਲਾ ਰਹੀ ਯਾਰ ਹੈ। ਟੈਨਸ਼ਨ ਮੁੱਕੀ ਕਿ ਮੈਂ ਕਹਿੰਦਾ ਕੋਈ ਦਿਹਾੜੀ ਦਾ 200-250 ਦਾ ਖਰਚਾ ਘਟਾਇਆ ਹਲੇ। ਇਹਨਾਂ ਦੀ ਮਾਂ ਵੀ ਕਿਸੇ ਫਾੜੀ ਲਈ ਜਿਹੜਾ ਅੱਲਾ ਨੇ ਸਵਾਬ ਲਾ, ਅੱਲਾ ਨੇ ਸਬਬ ਲਾ ਹੀ ਦਿੱਤਾ। ਸਹੀ ਗੱਲ ਆ। ਨਹੀਂ ਲੱਭ ਗਈ ਕੁੱਤੀ ਜਾਏ ਬਲਾਲ ਦਾ ਹੁਣ। ਹਾਂ ਕੁੱਤੀ ਲੱਭ ਗਈ ਕਹਿੰਦਾ ਉਹ, ਕਿਸੇ ਨੇ ਖੋਲੀ ਹੋਣੀ ਹੈ ਨਾ। ਹਾਂਜੀ ਰਾਸ਼ਦ ਸਾਹਿਬ ਸੁਣਾਓ। ਠੀਕ ਠਾਕ ਇਹ ਰਾਸ਼ਦ ਰਜ਼ੀਰ ਸਾਹਿਬ ਜਨਾਬ ਆਪਣੇ ਤਰੀਕੇ ਭਾਈ ਤਰੀਕੇ ਲਬਾਈਕ ਦੇ ਪੱਕੇ ਤੱਕੇ ਸਪੋਰਟਰ। ਰਾਸ਼ਦ ਸਾਹਿਬ ਪਹਿਲੇ ਦੱਸੋ ਸੀਨ ਵੇਖਿਆ ਜੇ ਪਹਿਲੇ ਇਹ ਜਾ ਕੇ ਕਿ ਨਹੀਂ? ਪਹਿਲੇ ਤਾਂ ਵਲੌਗ ਵੇਖਿਆ ਸੀ, ਅੱਜ ਲਾਈਵ ਵੇਖ ਲਿਆ। ਹਾਲਾਂਕਿ ਮੈਂ ਇੱਕ ਬੱਚਾ ਜਿੱਦਾਂ ਮਾਰ ਚੁੱਕਿਆ ਵਾ, ਕੋਲ ਬਹਿ ਕੇ ਬੁਲਾਉਣ ਲੱਗਾ ਦੁੱਧ ਸਹੀ, ਤੇ ਉਹਨੇ ਕੁੱਤੀ ਨੇ ਦੰਦ ਮਾਰਿਆ ਤੇ ਬੱਚਾ ਮਰ ਗਿਆ। ਰਾਤੀ ਵਲੌਗ ਵੇਖਿਆ ਸੀ, ਅੱਜ ਤਾਂ ਲਾਈਵ ਸੀਨ ਵੇਖ ਲਿਆ। ਵੇਖਿਆ ਉਹ ਕੁੱਤੀ ਨੇ ਦੁੱਧ ਵਾਵਾ ਲਾਇਆ ਸੀਗਾ। ਮੈਂ ਕਿਹਾ ਛੱਡ ਦੇ ਕਾਜ਼ਨ ਨੇ ਕਰੀ ਵੇ ਸਾਰੇ ਹੀ ਖੋਲ ਦਿੱਤੇ। ਮੈਂ ਤਾਂ ਕਹਿੰਦਾ ਦੂਜਾ ਵੀ ਚੁੱਕ ਲਿਆਓ ਪਿਟਬੁਲ ਵੀ। ਕੱਲ ਇਹਨੇ ਮੈਂ ਕਿਹਾ ਵਾ, ਇਹਨੇ ਮੈਂ ਬਾਹਰੋਂ ਛੋਟਾ ਹੈ ਯਾਰ, ਉਹ ਲਿਆਉਣਾ ਸੀ। ਅੱਜ ਕਿੰਨੀ 7 ਤਰੀਕ ਹੋ ਗਈ ਆ, ਉਹ 15 ਤਰੀਕ ਚੱਕ ਅਗਲੇ ਹਫਤੇ ਲਿਆਵਾਂਗੇ ਚੱਕ ਕੇ। ਲਿਆ ਕੇ ਥੱਲੇ ਜੇ ਕੁੱਤੀ ਵਧੀ ਰਹੀ ਤੇ ਨਾ ਛੱਡੀ ਰੱਖਾਂਗੇ, ਨਾ ਹੋਈ ਤੇ ਫਿਰ ਨਾ ਸਹੀ ਉਹਨੂੰ ਆਪ ਹੀ ਪਾਲਾਂਗੇ। ਅੱਲਾ ਖੈਰ ਕਰੇ। ਪਸੰਦ ਆਇਆ ਜੀ ਬੱਚਾ ਕਿ ਨਹੀਂ? ਬਹੁਤ ਪਸੰਦ ਆਇਆ ਜੀ। ਬਸ ਇਨਸ਼ਾਅੱਲਾ ਰਹਿ ਗਿਆ 1 ਹਫਤਾ ਇੰਤਜ਼ਾਰ ਆ। ਜੁਮਾ ਅਗਲੇ ਜੁਮਨ ਚੱਕ ਲਿਆਣੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ। ਹਾਂ ਕਾਸਨ ਜੁੜੇ ਸਾਰੇ ਧੜ ਕੀ ਬਾਤ ਹੈ। ਇਹਨੂੰ ਵੀ ਲਾ ਦੇਣਾ ਸੀ ਬਰਾਉਨ ਨੂੰ ਵੀ, ਮੈਡਮ ਨੂੰ ਵੀ। ਮੈਡਮ ਨਹੀਂ ਲੱਗਦੀ ਮੈਡਮ ਆਖਰ ਉਮਰ ਲੰਘ ਗਈ ਨਾ। ਹਾਂ ਚੁੰਗਣ ਤੋਂ ਲੰਘ ਗਈ। ਹਾਂ ਸਹੀ ਗੱਲ ਆ। ਉਹ ਖਾਣ ਦਾ ਧਿਆਨ ਹੀ ਨਹੀਂ ਹੈਗਾ। ਓਏ ਹਾਂ ਗਈ ਤੇ ਹੈ ਲੱਗੀ। ਨਹੀਂ ਉਹ ਇਹਨੂੰ ਫੜ ਲਾ ਕਿਤੇ ਉਹ ਲਾੜੀ ਨਾ ਪਿਓ। ਨਹੀਂ ਇਹਦਾ ਧਿਆਨ ਹੀ ਨਹੀਂ ਹੈਗਾ ਦੁੱਧ ਦੇ ਪਾਸੇ। ਇਹਨੇ ਨਹੀਂ ਪੀਣਾ ਦੁੱਧ। ਕਿੰਨਾ ਕੁ ਦਾ ਫਰਕ ਹੈ? ਹੁਣ ਤੁਹਾਡੇ ਤੇਰੇ ਮਗਰਬ ਦੀ ਨਮਾਜ਼ ਤੋਂ ਬਾਅਦ ਇਨਸ਼ਾਅੱਲਾ ਪੜਾਂਗੇ। ਚਲੋ ਅੱਲਾ ਖੈਰ ਕਰੇ। ਕਿੰਨੇ ਕੁ ਵਜੇ ਦਾ ਟੁਰਿਆ ਆ? ਮੈਂ ਤੁਰਿਆ ਜੀ ਉੱਥੋਂ ਸਵੇਰੇ 8 ਤਕਰੀਬਨ 9 ਵਜੇ ਨਿਕਲ ਗਿਆ ਸੀਗਾ। ਚਲੋ ਅੱਲਾ ਖੈਰ ਕਰੇ। ਪਹੁੰਚ ਗਿਆ ਨਾ ਟਾਈਮ ਨਾਲ। ਆ ਜਾ ਫਿਰ। ਠੀਕ ਹੈ ਜੀ। ਠੀਕ ਹੋ ਗਿਆ। ਓਕੇ ਜੀ ਉਹ ਗਲੀ 'ਚ ਬੰਦਾ ਤੁਰਿਆ ਆ ਰਿਹਾ ਜੀ। ਠੀਕ ਹੈ ਹਲੇ ਲੱਥਿਆ ਨਹੀਂ ਗਲੀ ਮੁੜਿਆ ਉਹ ਨਜ਼ਰ ਆ ਰਿਹਾ ਜੀ। ਅੱਛੀ ਆਦਤ ਲਵੇਟੀ ਨਿਆਣਿਆਂ ਨੂੰ ਦੇਖਦੇ ਆ ਰਿਹਾ ਮੋਟੇ ਹੋਣਾ ਨੂੰ ਨਾ। ਬੰਦਾ ਸਪੈਸ਼ਲ ਰਹੀਮ ਯਾਰ ਖਾਨ ਸਾਨੂੰ ਮਿਲਣ ਨਹੀਂ ਆਇਆ ਜੀ। ਠੀਕ ਹੈ ਜੀ ਉਹਨੂੰ ਪਤਾ ਲੱਗ ਗਿਆ ਜੀ। ਆਹ ਬੈਗ ਸ਼ੈਗ ਚੱਕੀ ਲਿਆਂਦਾ ਕਿਤੇ ਘਰ ਤੇ ਨਹੀਂ ਛੱਡ ਕੇ ਆ ਗਿਆ। ਉਹ ਤੁਰਿਆ ਆ ਰਿਹਾ ਜੀ ਵੇਖੋ। ਹਾਲਾਂਕਿ ਕਾਫੀ ਦੂਰ ਆ, ਤੁਹਾਨੂੰ ਫੁੱਲ ਜ਼ੂਮ ਕਰਕੇ ਦਿਖਾ ਰਿਹਾ ਆ। ਸਪੈਸ਼ਲ ਭਾਈ ਜੀ ਰਹੀਮ ਯਾਰ ਖਾਨ ਤੋਂ ਸਾਨੂੰ ਮਿਲਣ ਵਾਸਤੇ ਆਇਆ ਜੀ। ਇਹ ਜੇ ਤੁਹਾਡੇ ਵੀਰਾਂ ਭਰਾਵਾਂ ਦੀ ਮੁਹੱਬਤ ਜਨਾਬ ਕਹਿੰਦਾ ਰਹੀਮ ਯਾਰ ਖਾਨ ਦਾ ਰਸਲਾਨ ਭਾਈ ਤੁਹਾਨੂੰ ਮਿਲਣ ਆਉਣਾ। ਮੈਂ 7 ਬਿਸਮਿਲ੍ਲਾ ਤੁਹਾਡਾ ਆਪਣਾ ਡੇਰਾ ਜਨਾਬ। ਜਦੋਂ ਆਓ ਰਾਤ ਆਓ ਦਿਨ ਆ, ਕੋਈ ਟੈਨਸ਼ਨ ਨਹੀਂ ਹੈਗੀ। ਸੁਬਾਹ ਦਾ ਬੰਦਾ ਨਿਕਲਿਆ ਹੋਇਆ ਤੇ ਹੁਣ ਪਹੁੰਚਣੇ ਵਾਲਾ। ਹੁਣ ਵੀ ਕੁਛ ਦੋਸਤ ਆਏ ਸੀ ਜੁਮੇ ਤੋਂ ਬਾਅਦ, ਉਹ ਬੈਠੇ ਸੀ ਹੁਣ ਗੱਪਸ਼ਪ ਮੇਰੀ ਚਾਹ ਸ਼ਾਹ ਪੀਤੀ। ਉਹ ਵੀ ਹੁਣ ਨਿਕਲੇ। ਰਾਸ਼ਦ ਭਾਈ ਨੇ ਵੀਡੀਓ ਪਹਿਲੇ ਵੇਖਿਆ ਤੇ ਹੁਣ ਜਨਾਬੇ ਲਈ ਪਹੁੰਚ ਆਏ। ਆਪਣੇ ਦਰ ਸਾਰਿਆਂ ਵਾਸਤੇ ਖੁੱਲੇ। ਅਸੀਂ ਤਾਂ ਕਿਸੇ ਨੂੰ ਨਾ ਹੀ ਨਹੀਂ ਕੀਤੀ। ਸਾਡੀ ਲੋਕੇਸ਼ਨ ਹਰ ਚੀਜ਼ ਨੈਟ ਤੇ ਮੌਜੂਦ ਹੈਗੀ ਆ। ਕੋਈ ਆਉਂਦਾ ਚਾਹਤ ਨਾਲ ਸਾਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਯਾਰ ਕਿ ਚਲੋ ਰੱਬ ਨੇ ਸਾਨੂੰ ਇੰਨੀ ਕਿਤੇ ਦਿੱਤੀ ਆ ਕਿ ਕੋਈ ਸਾਨੂੰ ਮਿਲਣ ਦੀ ਖੁਆਇਸ਼ ਰੱਖਦਾ, ਕੋਈ ਸਾਡੇ ਕੋਲ ਆ ਜਾਂਦਾ। ਚਲੋ ਜੀ ਹੁਣ ਕਾਸਮ ਵੀ ਹੈ ਨਹੀਂਗਾ, ਨਹੀਂ ਤੈਨੂੰ ਲੈ ਆਂਦਾ। ਮੇਰੇ ਕੋਲ ਮੋਟਰਸਾਈਕਲ ਵੀ ਨਹੀਂ ਹੈਗਾ ਕਿਉਂਕਿ ਮੋਟਰਸਾਈਕਲ ਲੱਭੂ ਲੈ ਗਏ ਹੋਏ ਆ ਘਰ ਆ। ਤੇ ਨਾ ਕਾਸਮ ਆ, ਕਾਸਮ ਵੀ ਚਲਾ ਗਿਆ ਤੇ ਮੈਂ ਇਕੱਲਾ ਸੀਗਾ ਤੇ ਉਹ ਵੀ ਭਾਈ ਪਹੁੰਚਣੇ ਵਾਲਾ ਦੇ ਤੁਰਿਆ ਆ ਰਿਹਾ ਰਿਮਕੇ ਜੇ ਨਾ। ਚਲੋ ਅੱਲਾ ਖੈਰ ਕਰੇ। ਪਹੁੰਚਿਆ ਵਾ, ਨਿਕਲਿਆ ਵਾ। ਇਹਦੇ ਫੋਲੀ ਬੈਗ ਜੈਗ ਲੈ ਗਿਆ ਘਰੋਂ। ਨੱਸ ਕੇ ਤੇ ਨਹੀਂ ਆ ਗਿਆ ਕਿਤੇ? ਅੱਛਾ ਮੈਂ ਕਿਹਾ ਕਿਤੇ ਬਾਅਦ ਚ ਪਤਾ ਲੱਗਿਆ ਭਾਈ ਬੰਦਾ ਘਰੋਂ ਨੱਸ ਕੇ ਆ ਗਿਆ। ਕਹਿੰਦਾ ਮੈਂ ਸਲਾਲ ਭਾਈ ਨੂੰ ਬੋਲਿਆ ਚੱਲਾ ਚਲਾ ਮੈਂ ਘਰ ਕੋ ਛੱਡ ਆਇਆ। ਲੋ ਜੀ ਬੰਦਾ ਪਹੁੰਚਿਆ ਭਰਾਵਾ ਸਾਡੇ ਕੋਲ ਨਾ ਮੋਟਰਸਾਈਕਲ। ਚਲ ਸੰਤਾ ਮਿਲ ਲਾ ਘੋੜੇ ਨੂੰ ਮਿਲ ਲਿਆ। ਸਲਾਮ ਅਲੈਕਮ ਜੀ, ਕੀ ਹਾਲ ਹੈ? ਠੀਕ ਠਾਕ ਪੁੱਛ ਲਾ ਸੀ। ਮੁੰਡਾ ਕੋਈ ਨਹੀਂ ਸੀ, ਉਹ ਵੀ ਚਲਾ ਗਿਆ। ਮੋਟਰਸਾਈਕਲ ਵੀ ਕੋਈ ਨਹੀਂ ਸੀ ਹੈਗਾ। ਤੁਸੀਂ ਏਡੀ ਮੁਹੱਬਤ ਦਿੱਤੀ, ਤੁਸੀਂ ਕਿਹਾ ਮੈਂ ਤੈਨੂੰ ਉੱਥੋਂ ਲੈਣ ਆਉਣ ਡਿਆ। ਮੈਂ ਕਿਹਾ ਜੀ ਨਾ ਆਇਓ, ਮੈਂ ਆ ਜਾਊਂਗਾ, ਤੁਸੀਂ ਪਰੇਸ਼ਾਨ ਨਾ ਹੋਵੇ, ਮੈਂ ਖੁਦ ਪਹੁੰਚ ਜਾਊਂਗਾ। ਚਲੋ ਤੇਰੀ ਮੁਹੱਬਤ ਹੈ। ਹੁਣ ਤੂੰ ਮਿਲ ਲਾ ਭਾਈ ਕਿ ਨਹੀਂ ਮੈਂ ਤੁਹਾਡੇ ਘੋੜੇ ਨਾਲ ਵੀਡੀਓ ਬਣਾਉਣੀ ਆ। ਮੈਂ ਭਾਈ ਤੂੰ ਘੋੜੇ ਨਾਲ ਵੀਡੀਓ ਬਣਾ ਪਾ ਤੇ ਘੋੜੇ ਚੱਪੀਆਂ ਪਾ। ਇਹ ਘੋੜਾ ਹੀ ਤੁਹਾਡਾ ਆ। ਬੰਦਾ ਆਂਦਾ ਪਿਆ ਹਜੇ ਇਹਨੂੰ ਮਨਾਣਾ ਵਾ, ਇਹਨੂੰ ਮਸ਼ੀਨ ਫੇਰਨੀ। ਬੰਦੇ ਨੂੰ ਵਾਹਵਾ ਲੱਗਦਾ ਘੋੜਿਆਂ ਦਾ ਸ਼ੌਕ ਆ ਨਾ।
ਬਾਕੀ ਇਹ ਬੰਦਾ ਆਉਂਦਾ ਆ, ਇਹਨੂੰ ਮਸ਼ੀਨ ਫਰਾਣੀ ਆ, ਸਫਾਈ ਕਰਾਉਣੀ ਆਂਦੀ ਨਾ, ਵਾਲ ਛਾਲ ਲਵਾਣੇ। ਰਾਜੀ ਹੋ ਗਿਆ, ਖੁਸ਼ ਹੋ ਗਿਆ ਕਿ ਨਹੀਂ? ਚਲਾ ਜਾ ਹੁਣ ਮੈਨੇ ਫੇਰ ਕਰ ਲੈਨੇ ਇਹਦੀ ਵੀ ਸੇਵਾ, ਕੋਈ ਗੱਲ ਨਹੀਂ। ਤੇਰਾ ਜਿਵੇਂ ਤੇਰਾ ਦਿਲ ਕਰੇ ਦੀ ਸੇਵਾ ਕਰਦਾ ਰਹੀ, ਠੀਕ ਆ? ਅੱਜ ਤੱਕ ਬੰਦੇ ਨੂੰ ਮਿਲੇ ਆ, ਉਹ ਸਮਾਨ ਚੱਕ ਲਈਆ, ਚੱਕ ਲੈਣਾ ਮੈਂ ਕੋਈ ਨਹੀਂ। ਇਹਦੇ ਵਿੱਚ ਯਾਰ ਮੈਂ ਇੱਥੇ ਜਾਂਦੇ ਟਰੋਜ਼ਰ ਲੈ ਲੈ ਕੁਛ, ਅੱਛਾ 2 ਬੂਟ ਲੈ, ਮੈਂ ਕਿਹਾ ਚਲੋ ਇੱਥੇ ਪਾ ਲੈਣੇ ਆ। ਚਲੋ ਮੈਂ ਕਿਹਾ ਬੈਗ ਸ਼ੈਗ ਬੰਦਾ ਚੱਕੀ ਫਿਰਦਾ ਆ, ਭਾ ਕਹਿੰਦਾ ਵੇ ਮੈਂ ਚੱਲਾਂ ਜੀ ਘਰ ਨੂੰ ਛੱਡ ਕੇ ਦਲਾਨ ਭਾਈ ਦੇ ਕੋਲ ਹੈ। ਇੱਥੋਂ ਲਿਆ, ਮੈਂ ਕਿਹਾ ਚਲੋ ਸ਼ਾਪਰ ਚ ਪਾਏ ਆ, ਇਹਦੇ ਨਾਲ ਬੈਗ ਚ ਲੈ ਕੇ ਪਾ ਲਓ। ਚਲੋ ਕੋਈ ਨਹੀਂ, ਆ ਜਾ ਬਿਸਮਿਲ੍ਲਾ। ਲੱਗਾ ਯਾਰ, ਸਾਡਾ ਆਪਣਾ ਹੀ ਡੇਰਾ, ਆਪਣਾ ਹੀ ਘਰ ਆ, ਅਸੀਂ ਕਦੀ ਨਹੀਂ ਕਿਸੇ ਬੰਦੇ ਨੂੰ ਵੀ ਕਿਹਾ ਯਾਰ। ਪਤਾ ਤਾਂ ਲੱਗਾ ਕਿਸੇ ਬੰਦੇ ਦੇ ਮੱਥੇ ਲੱਗੇ। ਚਲੋ ਕੋਈ ਨਹੀਂ, ਬਹਿ ਜਰਾ, ਰੋਟੀ ਸ਼ੋਟੀ ਖਾਣੇ ਆ, ਨਹੀਂ ਖਾਣਾ ਚਾਹ ਪੀਨੇ ਆ, ਤੈਨੂੰ ਪਹਿਲੇ ਚਾਹ ਪਿਲਾਉਂਦੇ ਆ ਜਰਾ। ਹੈ ਬਹਿ ਜਰਾ ਇੱਥੇ। ਲੋ ਜੀ ਬੰਦਾ ਪਹੁੰਚ ਆਇਆ ਜੀ। ਯਾਰੀ ਕਿੱਧਰ ਰੇਂਜਰ ਖਾਨ ਤੋਂ? ਯਾਰ ਖਾਨ ਤੋਂ ਤੁਰਿਆ। ਹਾਂ ਬੜਾ ਸਫ਼ਰ ਕੀਤਾ, ਬੜੇ ਰਕਸ਼ੇ। ਜ਼ਿੰਦਗੀ ਦਾ ਮੇਰਾ ਪਹਿਲਾ ਸਫ਼ਰ, ਅੱਲਾ ਦੀ ਕਸਮ, ਮੈਂ ਕਦੀ ਜ਼ਿੰਦਗੀ ਚ ਘਰੋਂ ਨਹੀਂ ਨਿਕਲਿਆ। ਜ਼ਿੰਦਗੀ ਚ ਪਹਿਲੀ ਵਾਰੀ ਬੇਬੇ ਦੀ ਇਜਾਜ਼ਤ ਲੈ ਕੇ ਮੈਂ ਕਿਹਾ ਮੈਂ ਇੱਕ ਵਾਰੀ ਤੇ ਜਾਣ ਦੇ। ਕੀ ਬਾਤ ਹੈ। 5-6 ਦਿਨ ਦੀ ਛੁੱਟੀ ਲੱਭੀ, ਮੈਂ ਕਿਹਾ ਚਲੋ ਮੈਂ ਫਿਰ ਤੁਰ ਕੇ ਆਇਆ। ਚਲੋ ਕੋਈ ਨਹੀਂ, ਅੱਲਾ ਗਿਆ ਤਲਹਾ ਸਾਹਿਬ ਨਾਲ ਰਾਬਤਾ ਕੀਤਾ। ਉਹ ਬਾਅਦ ਚ ਕਰਦੇ ਆ ਬਹਿ ਕੇ ਗੱਲ। ਤਾਂ ਯਾਰ ਅੱਗੇ ਕੀ ਭਾਅ ਕੀਤੀ ਆ, ਕੀ ਦੱਸਾਂ। ਬਹਿ ਕੇ ਗੱਲਬਾਤ ਕਰਦੇ। ਤੂੰ ਫਰੈਸ਼ ਹੋ ਤੇ ਰਾਜੇ, ਫਰੈਸ਼ ਹੋ, ਤਸੱਲੀ ਕਰ ਜਰਾ, ਕੋਈ ਰੋਟੀ ਪਾਣੀ ਖਾ ਤੇ ਫਰੈਸ਼ ਹੋ, ਤੇ ਫੇਰ ਸਾਰੀ ਗੱਲਬਾਤ ਕਰਦੇ। ਲਓ ਜੀ ਮਾਰ ਨੂੰ ਹੁਣ ਮੈਂ ਕਾਲ ਕੀਤੀ ਸੀ 10 ਮਿੰਟ। ਮਾਰ ਸਾਹਿਬ ਕੀ ਬਾਤ ਹੈ ਬਾਬਾ ਜੀ, ਕੀ ਬਾਤ ਹੈ। 10 ਮਿੰਟ ਪੂਰੇ ਹੀ ਨਹੀਂ ਹੋਣ ਦਿੱਤੇ। ਮਾਲਾ ਦਾ ਰੋਟੀ ਖਾਣਾ। ਅਸਲਾਮ ਵਾਲੇਕਮ। ਮਾਸ਼ਾਅੱਲਾ ਜੀ, ਅੱਜ ਤੇ ਬੜੇ ਇੱਕੋ ਜਿਹੇ ਫੇਰ ਕੱਪੜੇ ਤੇ ਨਾਲ ਘੜੀਆਂ ਵੀ ਮਾਸ਼ਾਅੱਲਾ। ਖੈਰ ਨਹੀਂ ਲੱਗ ਰਹੀ, ਜਿਵੇਂ ਦਾ ਦਿਨ ਹੈ ਨਾ। ਹਾਂ ਇਹਨੂੰ ਮਫਤਾ ਮਾਰ ਨੂੰ ਮੈਂ ਕਿਹਾ 10 ਮਿੰਟ ਤੋਂ ਪਹਿਲੇ ਪਹੁੰਚਾ। ਮਾਰ ਸਾਹਿਬ ਬੰਦਾ ਮਿਲੋ, ਰਹੀਮ ਯਾਰ ਖਾਨ ਦਾ ਆਪਾਂ ਨੂੰ ਮਿਲਣ ਆਇਆ ਜੇ ਬੰਦਾ। ਹੈ ਹੁਣ ਤੁਹਾਨੂੰ ਪਹਿਲਾਂ ਫੋਨ ਕਿਉਂ ਕੀਤਾ? ਤੁਸੀਂ ਸਾਡੇ ਉਸਤਾਦ, ਠੀਕ ਹੈ ਨਾ? ਉਸਤਾਦ ਨਾਲ ਜਰਾ ਮੈਂ ਕਿਹਾ ਘੋੜਾ ਰੈਡੀ ਸ਼ੈਡੀ ਕਰਕੇ ਨਾ ਬੰਦੇ ਜਰਾ ਝੂਟੇ ਦੇਣੇ ਆ, ਠੀਕ ਹੈ? ਬਾਕੀ ਸਾਰੀ ਗੱਲਬਾਤ ਬੰਦਾ ਕੱਲ ਤਲਾ ਗੋਰੀ ਕੇ ਵੀ 2-3 ਦਿਨ ਪਹਿਲੇ ਹੋ ਕੇ ਆਇਆ ਵਾ। ਇਹ ਹੋ ਗਿਆ ਵਾ, ਇਹਨੂੰ ਸਰਵਿਸ ਕਰਨੀ, ਟ੍ਰਿਮ ਕਰਾਉਣਾ ਵਾ। ਬੰਦਾ ਤਲਾ ਗੋਰੀ ਕੋ ਵੀ ਹੋ ਕੇ ਆਇਆ ਵਾ, ਕਹਿੰਦਾ ਰਸਲਾਨ ਭਾਈ ਮੈਂ ਤੁਹਾਡੇ ਕੋਲ ਜਾਣਾ। ਮੈਂ ਕਿਹਾ ਉਹ ਸਾਰੀਆਂ ਗੱਲਾਂ ਬਾਅਦ ਚ ਕਰਦੇ, ਉੱਥੋਂ ਕਿੱਦਾਂ ਪਹਿਲਾਂ ਤੂੰ ਚੱਸ ਲੈ, ਸ਼ੌਕ ਦੀ ਸ਼ੌਕ ਕਰ ਜਰਾ। ਉਹ ਐਡਾ ਜਨੂਨੀ ਯਕੀਨ ਕਰ, ਫੋੜਾ ਜਾ ਕੇ ਲਿਆ ਕਹਿੰਦਾ ਮੈਂ ਥੱਲੇ ਮਿੱਟੀ ਪਾਤੀ। ਤੈਨੂੰ ਜ਼ਿਆਦਾ ਸ਼ੌਕ। ਮੈਂ ਕਿਹਾ ਮਾਰ ਨੂੰ ਫੋਨ ਕਰਦੇ, ਮੈਂ ਤੁਹਾਨੂੰ ਤਾਂ ਕਾਲ ਕੀਤੀ, ਮੈਂ 10 ਮਿੰਟਾਂ ਪਹੁੰਚ ਰਨ ਸੈਟ ਉੱਟ ਕਰਕੇ ਤੈਨੂੰ ਜਰਾ ਸ਼ੁਕਰ ਮੇਲਾ ਬਣਾਈਏ, ਕੱਟ ਸ਼ੈਟ ਹੀ ਪਾ ਕੇ ਬੰਦੇ ਦਾ ਝੋਟੇ ਦੇਈਏ। ਉਹਨੇ ਵਲੌਗ ਸ਼ੌਕ ਬਣਾਉਣਾ, ਵਲੌਗ ਬਣਾ ਰਿਹਾ ਸੀ ਪੂਰੀ ਮੁਹੱਬਤ ਨਹੀਂ ਆਇਆ। ਦੱਸ ਮੈਂ ਕਿਹਾ ਪੂਰੀ ਸੇਵਾ ਕਰਾਂਗੇ। ਲੋ ਜੀ ਮਾਰ ਇਸ ਗੱਲ ਮਾਰ ਦਾ ਸਾਨੂੰ ਲੋਕਲ ਕੋ ਮਿਲਣ ਆ ਜਾਏ, ਅਸੀਂ ਕਿਦਾਂ ਵਰਤਾਓ ਕਰੀਦਾ ਉਹਦੇ ਨਾਲ ਭਾਈ ਜੀ। ਸਾਰਿਆਂ ਨਾਲ ਭਰਾਵਾਂ ਵਾਲਾ ਹਿਸਾਬ ਆ ਸਾਡਾ, ਮੁਹੱਬਤ। ਕੋਈ ਲੋਕਲ ਵੀ ਆ ਜਾਵੇ, ਇਹ ਤਾਂ ਬੰਦਾ ਫੇਰ ਪਰਦੇਸੀ ਕਿੱਥੋਂ ਇੰਨਾ ਪੈਂਡਾ ਕਰਕੇ ਆ। ਬਿਲਕੁਲ ਜੀ। ਉਹ ਗੱਲ ਪਤਾ ਕੀ ਆ, ਬੰਦੇ ਤੈਨੂੰ ਦੱਸਿਆ ਕਿ ਕਹਿੰਦਾ ਜੇ ਮੁੱਛ ਰੱਖਣ ਨਾਲ ਬੰਦੇ ਆਂਦੇ ਨਾ, ਤੇ ਮੁੱਛਾਂ ਤੇ ਜਨਾਨੇ ਵੀ ਨਹੀਂ ਆ ਜਾਂਦੀਆਂ ਨਾ। ਇਹ ਬੰਦੇ ਗੱਲ ਨਾ ਪਛਾਣੇ ਜਾਂਦੇ ਆ। ਇਹ ਮੇਰਾ ਵੀਰ ਗੱਲ ਬੰਦੇ ਗੱਲ ਨਾ ਪਛਾਣੇ ਜਾਂਦੇ। ਬੰਦਾ ਹੁੰਦਾ ਹੀ ਉਹ ਜਿਹੜਾ ਗੱਲ ਵਾਲਾ ਹੋਵੇ, ਉਹ ਬਾਕੀ ਗੱਲਾਂ ਹਾਂ ਬਸ ਇਹੀ ਫਰਕ ਹੈ ਨਾ। ਹੁਣ ਕੁੱਤੇ ਦਾ ਕੁੱਤਾ ਹੀ ਹੈ ਨਾ, ਰੋਡ ਤੇ ਤੁਰੇ ਫਿਰਦੇ ਆ। ਜਿਹੜੇ ਨਸਲੀ ਆ ਦੇਖ ਅਗਲੇ ਪਕਾ ਕੇ ਪਾਈ ਦੀਆਂ ਆ, ਜਿਹੜੇ ਡਾਗੇ ਆ ਰੂੜੀਆਂ ਬੋਲਦੇ ਆ। ਨਸਲੀ ਬਣੋ, ਲੋਕ ਤੁਹਾਡੀ ਕਦਰ ਕਰਨਗੇ। ਮੈਂ ਕਹਿੰਦਾ ਨਾ ਡੱਗ ਬਣੋਗੇ ਤੇ ਰੂੜੀਆਂ ਤੇ ਰੁਲ ਜਾਓਗੇ। ਹੁਣ ਤੂੰ ਅਲਹਮਦੁਲਿਲਾ ਸਾਡੇ ਕੋਲ ਪਹੁੰਚ ਆਇਆ, ਤੂੰ ਆਪ ਦੱਸੇਗਾ ਕਿ ਬਾਬਾ ਜੀ ਹੁਣ ਕਾਠੀ ਲਿਆਓ, ਤੇਰਾ ਬੰਦਾ ਰਾਜ਼ੀ ਕਰੀਏ, ਬਾਕੀ ਗੱਲਾਂ ਛੱਡੋ। ਤੈਨੂੰ ਇੱਕੋ ਜਿਹੇ ਬੰਦੇ ਦੋਵੇਂ ਦਿਖਾਤੇ, ਜ਼ਿੰਦਗੀ ਦੇਖੇ ਕਦੀ ਨਹੀਂ? ਤੂੰ ਜ਼ਿੰਦਗੀ ਦੇਖੇ ਕਦੀ? ਨਹੀਂ ਮੈਨੂੰ ਜਾਣਦੇ ਜਿੰਨਾ ਮੈਨੂੰ ਜ਼ੈਨ ਭਾਈ ਜਾਣਦੇ ਆ। ਦਾ ਮੁੱਲ ਪੂਰਾ ਹੋ ਗਿਆ ਸੀ, ਇੱਕ ਫਰੇਮ 'ਚ ਆ ਗਿਆ। ਤੁਹਾਡਾ ਵਲੌਗ ਦੇਖਦਾ ਰਿਹਾ ਜ਼ੈਨ ਭਾਈ ਵਾਲੇ ਚੈਨਲ ਤੇ, ਛੱਤ ਤੇ ਮੁਰਗੀਆਂ ਰੱਖੀਆਂ ਸੀ। ਹਾਂ ਜ਼ੈਨ ਭਾਈ ਇਹ ਬੰਦਾ ਬੜਾ ਪੁਰਾਣਾ ਵਾ। ਇਹਦੀ ਕੁੱਤੀ ਸੂਈ ਸੀਗੀ, ਡਾਕਟਰ ਨੇ ਗਲਤੀ ਨਾਲ ਆਪਰੇਸ਼ਨ ਕਰ ਦਿੱਤਾ। ਜਿੱਦਣ ਮੈਂ ਤੇ ਜ਼ੈਨ ਫਸਟ ਟਾਈਮ ਮੈਂ ਕਰੋਲਾ ਗੱਡੀ ਲਈ ਸਰਵਿਸ ਕਰਾਉਣ ਗਏ ਨਾ, ਅਸੀਂ ਰੋਟੀ ਖਾਂਦੇ ਬੈਠੇ ਸੀਗੇ। ਜਦੋਂ ਇੰਨੀ ਮੇਰੇ ਨਾਲ ਰਾਬਤਾ ਹੋਇਆ ਤੇ ਮੈਂ ਮਿੰਟ ਦੱਸ ਰਿਹਾ ਸੀ ਕੁੱਤੀ ਨੂੰ ਇੰਜ ਕਰ ਲਾ। ਉਹਨੇ ਫਿਰ ਟਾਂਕੇ ਤੋੜ ਲਿਆ, ਆਪਣੇ ਅੰਦਰਾਂ ਬਾਹਰ ਆ ਗਈਆਂ, ਕੁੱਤੀ ਮਰ ਗਈ ਸੀ ਇਹਦੀ। ਚਲੋ ਤੁਸੀਂ ਲਿਆਓ, ਬਾਕੀ ਗੱਲਾਂ ਬਾਅਦ ਚ ਕਰਦੇ। ਸਮਾਨ ਲਿਆਓ ਜਰਾ, ਬੰਦੇ ਨੂੰ ਝੋਟੇ ਦੇਈਏ। ਇਹ ਆ ਭਾਈ ਜੀ ਲੋਕੀ ਵੀਡੀਓ ਬੜੇ ਗੌਰ ਨਾਲ ਸੁਣਦੇ, ਕੱਲੀ ਵੀਡੀਓ ਵੇਖਦਾ ਭਾਈ। 16 ਇਸ ਕਲੱਬ 'ਚ ਅਸੀਂ ਸਿੱਖਿਆ, ਉਹ ਸਾਰੇ ਹੀ ਬੜੇ ਵੱਧ ਤੋਂ ਵੱਧ ਸੀ। ਲੇਕਿਨ ਮਗਰ ਆਪਣੇ ਘੋੜੇ ਵਰਗਾ ਇੱਕ ਵੀ ਨਹੀਂ ਹੈ। ਇਦਾਂ ਦਾ ਕੋਈ ਸ਼ਰੀਫ ਘੋੜਾ ਨਹੀਂ ਸੀ ਹੈਨਾ। ਉਹ ਨਾ ਕੜਿਆਲਾ ਨਹੀਂ ਸੀ ਲੈਂਦੇ ਛੇਤੀ ਸਾਡੇ ਕੋਲ। ਚਲੋ ਇਹਨੂੰ ਲਓ, ਪੈਦਲ ਹੀ ਨਾ ਜ਼ਰਾ ਥੋੜੀ ਜਿਹੀ ਵਾਕ ਕਰਵਾ ਲਾ, ਛੇ ਲੈਣੇ ਝੂਟੇ ਜ਼ਰਾ ਇਹਦੇ ਉੱਤੇ ਨਾ। ਹਜੇ ਇਹਨੂੰ ਆ ਵੀ ਕਰਵਾਉਣਾ ਸੀਗਾ, ਉਹ ਮਸ਼ੀਨ ਲਗਵਾਉਣੀ ਸੀਗੀ, ਉਹ ਆਇਆ ਹੀ ਨਹੀਂ ਹਜੇ ਤੱਕ, ਬੰਦਾ ਹੀ ਨਹੀਂ ਆਇਆ। ਉਹਨੂੰ ਉਡੀਕ ਰਿਹਾ, ਉਹਨੇ ਕਹਿੰਦੇ ਮੈਂ 4 ਵਜੇ ਪਹੁੰਚ ਜਾਵਾਂਗਾ। ਉਹ ਅੱਜ ਕਿਤੇ ਭੱਠਿਆਂ ਛੱਠਿਆਂ ਵਾਲੀ ਸਾਈਡ ਤੇ ਗਿਆ ਵਾ, ਉਧਰ ਸਾਰਾ ਨੇ ਨਿਜ਼ਾਮ ਕਰਨਾ ਹੈ ਆਪਣਾ, ਘੋੜੇ ਛੋੜੇ ਖੋਤੇ ਕਹਿੰਦਾ ਮੁੰਨਣਾ। ਮੈਨੂੰ ਪਹਿਲੇ ਕਹਿੰਦਾ ਤੁਸੀਂ ਉੱਥੇ ਲੈ ਆਈਓ। ਮੈਂ ਕਿਹਾ ਭਾਈ ਅਸੀਂ ਉੱਥੇ ਨਹੀਂ ਜਾਣਾ, ਸਾਡੇ ਡੇਰੇ ਤੇ ਆਣਾ, ਬੈਠੀ ਗੱਪਸ਼ਪ ਮਾਰਾਂਗੇ, ਚਾਹ ਪਾਣੀ ਪੀਵਾਂਗੇ, ਫਿਰ ਘੋੜਾ ਮੁੰਨਾਂਗੇ। ਕਹਿੰਦਾ ਜੀ ਠੀਕ ਹੋ ਗਿਆ, ਫਿਰ ਉਧਰੋਂ ਵਿਹਲੇ ਹੋ ਕੇ ਆ ਜਾਵਾਂਗੇ। ਮੈਂ ਨੋ ਪ੍ਰੋਬਲਮ, ਤੂੰ ਵਿਹਲਾ ਹੋ ਕੇ ਆ ਜੀ, ਬਾਹਰ ਲੈ ਕੇ ਆਵੀਂ ਸਾਡੇ ਡੇਰੇ ਤੇ, ਇੱਥੇ ਹੀ ਮੁੰਨ ਕੇ ਜਾਵੀਂ। ਰਾਤ ਵੀ ਹੋ ਗਈ, ਤੈਨੂੰ ਕਹਿਣਾ ਕੋਈ ਨਹੀਂ, ਅੰਦਰ ਲਾਈਟ ਲੱਗੀ ਹੋਈ ਹੈ, ਤੂੰ ਅੰਦਰ ਹੀ ਮੁੰਨਦੇ। ਆਪ ਕਰਨ ਲੱਗੇ ਕਾਠੀਆ ਜੀ ਪਾਲੀ ਦਾ ਝੂਟੇ ਲੈਣਗੇ ਅੱਜ, ਫਿਰ ਨਾਲੇ ਮੈਨੂੰ ਤੋਰਨ ਗਿਆ। ਲਓ ਜੀ ਮਾਰ ਨੇ ਕਰ ਦਿੱਤਾ ਰੈਡੀ,
ਹਾਂਜੀ ਮੋਹਸਨ ਹੈ ਨਾ ਨਾ ਹਾਂਜੀ ਮੋਹਸਨ ਚੈਨਲ ਬਣਾਇਆ ਹੋਇਆ ਹਾਂਜੀ ਕਿਹੜੇ ਨਾਂ ਤੋਂ? ਪੈਟ ਲਵਰ ਮੋਸ਼ਨ 007 ਏਡਾ ਲੰਮਾ ਰਸਤਾ ਮੋਬਾਈਲ ਨੰਬਰ ਚੈੱਕ ਕਰਦੀ ਉਹਨਾਂ ਦੱਸਦੀ ਜੋ ਛੋਟਾ ਕਰ ਲਾਂਗੇ ਪੈਟ ਲਵਰ ਮੋਹਸਨ 007 ਬੜਾ ਲੰਮਾ ਲੱਗ ਰਿਹਾ ਤਾਂ ਜੋਰੀ ਨਾਂ ਪਤਾ ਦੱਸ ਨਹੀਂ ਸੀ ਨਾ ਫਸਟ ਟਾਈਮ ਦਾ ਹੈਗਾ ਐਕਸਪੀਰੀਅੰਸ ਤੁਸੀਂ ਹੁਣ ਕੁਝ ਗਾਈਡ ਕਰੋਗੇ ਕੁਛ ਛੋਟਾ ਕਰ ਲਾ ਨਾ ਮੋਹਸਨ ਵਲੌਗ ਕਰ ਲਾ ਠੀਕ ਹੈ ਰਹੀਮ ਯਾਰ ਖਾਨ ਨੇ ਨਾ ਸੀ ਹਾਂਜੀ ਹਾਂਜੀ ਹਨਾ ਰਹੀਮ ਯਾਰ ਖਾਨ RYK ਵਲੌਗ ਰੱਖ ਲਾ RYK ਰੱਖ ਲਾ ਕੋਈ ਛੋਟਾ ਹੋਵੇ ਨਾ ਜਿਹੜਾ ਕਿਸੇ ਨੂੰ ਯਾਦ ਹੋ ਜਾਵੇ ਹੁਣ ਨਾ ਉਹ ਪੈਟ ਮੋਸ਼ਨ ਵਲੌਗ ਕਰਨਾ ਉਹ ਸਾਰਾ ਬੜਾ ਔਖਾ ਲੰਮਾ ਹੋ ਜਾਂਦਾ ਹੈਗਾ ਮੁਖਤਸਰ ਜਾਂ ਨਾ ਹੋਵੇ ਜਿਹੜਾ ਕਿਸੇ ਨੂੰ ਯਾਦ ਹੋ ਜਾਵੇ ਠੀਕ ਹੈ ਬਾਕੀ ਸਾਡੇ ਨਾਲ ਬੰਦੇ ਦੇ ਨਾਲ ਥੋੜੇ ਜ਼ਰੂਰ ਆ ਬਹਰਹਾਲ ਮੁਖਲਸ ਆ ਮੁਖਲਸ ਇਹੀ ਤਾਂ ਪਤਾ ਇਹ ਤੈਨੂੰ ਸਪੋਰਟ ਕਰਨਗੇ ਠੀਕ ਆ 100-200 ਬੰਦਾ ਤੇ ਇੰਨਾ ਦਾ ਹੈਗਾ ਜਿਹੜਾ ਮੇਰੇ ਕਹਿੰਦੇ ਤੈਨੂੰ ਸੋਚ ਕੇ ਮੈਂ ਤੁਹਾਡੇ ਕੋਲ ਆਇਆ ਜੱਟ ਸਾਹਿਬ ਕਿਉਂਕਿ ਜਿੰਨੇ ਤੁਹਾਡੇ ਨਾਲ ਜੁੜੇ ਆ ਸਾਰੇ ਹੀ ਮੁਖਲਸ ਜੁੜੇ ਆ ਨਹੀਂ ਸਾਡੇ ਨਾਲ ਜਿੰਨੇ ਬੰਦੇ ਆ ਸਾਰੇ ਪੰਜਾਬੀ ਆ ਸਾਰੇ ਪੰਜਾਬੀ ਆ ਜ਼ਿਆਦਾ ਜੋ ਗੱਲ ਸੁਣੋ ਨਾ ਜੋ ਤੁਸੀਂ ਵੀਡੀਓ 'ਚ ਉਸ ਤੋਂ ਕਿਤੇ ਵੱਧ ਕੇ ਹੋ ਰੀਅਲ ਦੇ ਵਿੱਚ ਮੈਂ ਮਿਲਿਆ ਮਹਿਸੂਸ ਨਹੀਂ ਮੈਂ ਕਿਹਾ ਮੈਂ ਆਪਦੇ ਘਰ ਖੜਾ ਮੈਨੂੰ ਪਰਵਾਹ ਹੀ ਟੈਨਸ਼ਨ ਪਰੇਸ਼ਾਨੀ ਦੀ ਗੱਲ ਹੀ ਕੋਈ ਨਹੀਂ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੰਦੇ ਸਾਡੇ ਡੇਲੀ ਵਲੌਗ ਵੇਖਦੇ ਆ ਸਾਡੀ ਲਾਈਫ ਨੂੰ ਇਸ ਤਰ੍ਹਾਂ ਹੀ ਜਾਣਦੇ ਜਿੱਦਾਂ ਸਾਡੇ ਯਾਰ ਦੋਸਤ ਇੰਨੇ ਨਹੀਂ ਜਾਣਦੇ ਜਿੰਨਾ ਕਿ ਡੇਲੀ ਸਾਡੇ ਨਾਲ ਇਹ ਅਪਡੇਟ ਰਹਿੰਦੇ ਹੈਗੇ ਆ ਤੇ ਬਾਕੀ ਟੈਨਸ਼ਨ ਨਹੀਂ ਲੈਣੀ ਆਓ ਝੂਟੇ ਲਈਏ ਯਾਰ ਨਹੀਂ ਯਾਰ ਤੂੰ ਇੱਥੇ ਰਹਿੰਦੇ ਆ ਮੈਂ ਕਿਹਾ ਮੈਂ ਆਪਦੇ ਘੋੜੇ ਦੀ ਕਰ ਰਿਹਾ ਕਿਸੇ ਦੀ ਕੀ ਬਾਤ ਇਹ ਬੰਦੇ ਨੇ ਵਾਕਿਆ ਉਹ ਗੱਲ ਸਾਬਤ ਕਰ ਦਿੱਤੀ ਮੈਂ ਜਿੱਦਾਂ ਕਹਿਣਾ ਨਾ ਦੋਸਤੋ ਅੱਲਾਹ ਪਾਕ ਤੁਹਾਡਾ ਤੇ ਸਾਡਾ ਸ਼ੌਕ ਸਲਾਮਤ ਰੱਖੇ ਤੇ ਸ਼ੌਕ ਜਨਾਬ ਸਾਂਝੇ ਹੋ ਕਰਕੇ ਹੀ ਚਾਹਦੀ ਹੈ ਆਪਣੇ ਘੋੜੇ ਦਾ ਸ਼ੌਕ ਪੂਰਾ ਕਰ ਰਿਹਾ ਨਾ ਲੈ ਹੁਣ ਚੱਸ ਲੈ ਫਿਰ ਇਹ ਨਾ ਕਹੀਂ ਰਸਲਾਨ ਭਾਈ ਨੇ ਵਲੌਗ 'ਚ ਨਹੀਂ ਲੈਂਦਾ ਇਹ ਵਲੌਗ ਹੀ ਸਾਰਾ ਤੇ ਪਾਤਾ ਲੈ ਰਿਹਾ ਬੰਦਿਆ ਦੱਸ ਹੈ ਆਏ ਤਾਂ ਮੁੱਲ ਪੈ ਗਿਆ ਮੇਰੇ ਲੈ ਹੁਣ ਬਿਸਮਿਲ੍ਲਾ ਪੜ ਕੇ ਅੱਲਾ ਦਾ ਨਾਮ ਲੈ ਕੇ ਦਰੂਦ ਸ਼ਰੀਫ ਪੜ ਕੇ ਮਾਰ ਛਾਲ ਜ਼ਰਾ ਆ ਪਹਿਲੀ ਵਾਰੀ ਘੋੜੇ ਤੇ ਬਹਿਣ ਲੱਗਾ ਕੋਈ ਕੁਲੀਆ ਕਾਨੂੰਨ ਹੈਗਾ ਭਾਈਜਾਨ ਤੁਸੀਂ ਕੋਈ ਕੁਲੀਆ ਕਾਨੂੰਨ ਨਹੀਂ ਹੈਗਾ ਦਰੂਦ ਸ਼ਰੀਫ ਪੜ ਜਿਗਰਾ ਵੱਡਾ ਹਾਂ ਮੁਹੰਮਦ ਆਲੇ ਮੁਹੰਮਦ ਦਰੂਦ ਸ਼ਰੀਫ ਪੜ ਕੇ ਬਿਸਮਿਲ੍ਲਾ ਪੜ ਕੇ ਮਾਰ ਦੇ ਛਾਲ ਅੱਲਾ ਦੇ ਹੁਕਮ ਨਾਲ ਐ ਲੈ ਚਲ ਬਿਸਮਿਲ੍ਲਾ ਜੀ ਲਓ ਜੀ ਜਵਾਨ ਸੋਹਣਾ ਵੀ ਬੜਾ ਲੱਗ ਰਿਹਾ ਤੇ ਪਿੱਛੇ ਰਿਜ਼ਲਟ ਵੀ ਬੜਾ ਕਲੀਅਰ ਆ ਰਿਹਾ ਦੱਸ ਲਵਣੇ ਜੇ ਘੋੜੇ ਸੀਲ ਚਰੀ ਮਾਰਦਾ ਵੇਖ ਜਾ ਬਰਾ ਕਰ ਗੱਲ ਤੁਹਾਡੀ ਗੱਲ ਸੱਚੀ ਆ ਵੈਸੀ ਤੁਸੀਂ ਸੱਚ ਹੀ ਕਿਹਾ ਸੀ ਘੋੜੇ ਤੇ ਬਹਿ ਕੇ ਬੰਦਾ ਸਲਤਨਤ ਦਾ ਬਾਦਸ਼ਾਹ ਹੀ ਲੱਗਦਾ ਨਾ ਫਕੀਰ ਹੀ ਆ ਲੱਗਦਾ ਬਾਦਸ਼ਾਹ ਮਾਰਦਾ ਬੰਦਾ ਜੱਜ ਲੈ ਗਿਆ ਇਹ ਗੱਲ ਦੇ ਮੈਂ ਤੈਨੂੰ ਕਿਹਾ ਇਹ ਲੋਕੀ ਬੜੀ ਬਰੀਕੀ ਨਾਲ ਵੀਡੀਓ ਵੇਖਦੇ ਬੰਦੇ ਨੂੰ ਕੱਲੀ ਗੱਲ ਯਾਦ ਆ ਤੈਨੂੰ ਯਾਦ ਹੈ ਗੱਲ ਕਿਦਾਂ ਹੋਈ ਸੀ ਨਹੀਂ ਯਾਦ ਨਾ ਮੈਨੂੰ ਵੀ ਨਹੀਂ ਯਾਦ ਜਿਨ੍ਹਾਂ ਨੇ ਬਣਾਈ ਲਾਈ ਕੋਈ ਬੰਦਾ ਇੰਨਾ ਸੋਚਦਾ ਜਿਹੜਾ ਮੁਹੱਬਤ ਕਰਦਾ ਉਹਨੂੰ ਵੇਲਾ ਪੂਰੀ ਮੁਹੱਬਤ ਕੱਲੀ ਗੱਲ ਯਾਦ ਆ ਵੇਲਾ ਬੰਦੇ ਹਾਂਜੀ ਉਹਦੀ ਪੈਰ ਦੀ ਖੁਰੀ ਲੱਥ ਗਈ ਨਾ ਇਹ ਖੁਰੀ ਚੱਕ ਲੋ ਕੱਲ ਇੱਕ ਪਰਸੋਂ ਨਾਸਰ ਭਾਈ ਨੇ ਕਿਹਾ ਸੀ ਜਿਹੜੀ ਖੁਰੀ ਘੋੜੇ ਦੀ ਡਿੱਗ ਜਾਣੀ ਹੈ ਨਾ ਉਹਨਾਂ ਕੋਲ ਸੰਭਾਲ ਲੈਣੀ ਆ ਵੇਖ ਲਈ ਕਿੱਥੇ ਡਿੱਗੀ ਆਹ ਖੁਰੀ ਡਿੱਗ ਗਈ ਲੋ ਜੀ ਨਾਸਰ ਮਹਿਮੂਦ ਭਾਈ ਲੋ ਜੀ ਨਾਸਰ ਭਾਈ ਡਿੱਗੀ ਜੀ ਲਾਈ ਨਹੀਂਗੀ ਡਿੱਗੀ ਆ ਠੀਕ ਹੋ ਗਿਆ ਜੀ ਇਹ ਖੁਰੀ ਜਿਹੜੀ ਉਹਨਾਂ ਨੇ ਸੰਭਾਲ ਕੇ ਰੱਖ ਲਈਓ ਉਹਨਾਂ ਦੇ ਬਕੌਲ ਉਹਨਾਂ ਨੇ ਕਿਹਾ ਜੀ ਇਹ ਚੀਜ਼ ਅੱਛੀ ਹੁੰਦੀ ਆ ਕਿ ਨਜ਼ਰ ਵਗੈਰਾ ਤੋਂ ਜਾਂ ਕਰਕੇ ਉਹਨਾਂ ਕੋਲ ਤੁਸੀਂ ਰੱਖ ਲਈ ਜਿਹੜੀ ਖੁਰੀ ਘੋੜੇ ਦੀ ਡਿੱਗੀ ਹੋਏਗੀ ਤੇ ਮੇਰਾ ਇਹ ਦਿਲ ਪਤਾ ਕੀ ਸੀਗਾ ਜਿਸ ਬੰਦੇ ਨੇ ਟ੍ਰੇਨਿੰਗ ਕਰਨੀ ਇਹਨਾਂ ਨੇ ਖੁਰੀਆਂ ਵੀ ਲਾਣੀਆਂ ਉਹਨੂੰ ਕਹਿਣਾ ਖੁਰੀਆਂ ਪੁਰਾਣੀਆਂ ਲਾ ਕੇ ਦੇ ਅਸੀਂ ਯਾਦਗਾਰੀ ਤੌਰ ਤੇ ਰੱਖਣੀਆਂ ਮਲਕਾ ਦੀਆਂ ਮੈਂ 2 ਸੰਭਾਲ ਕੇ ਰੱਖੀਆਂ ਹੋਈਆਂ ਮਾਰ ਸਾਹਿਬ ਉਹਦੀਆਂ ਵੀ ਪਹਿਲੀ ਭਾਈ ਚੱਸ ਲੈ ਰਿਹਾ ਆਹੋ ਉਹਦੀ ਵੀ ਪਹਿਲੀ ਲਵਾ ਫੜੀ ਜਰਾ ਉਹਦੀ ਵੀ ਪਹਿਲੀ ਲਵਾਈਆਂ ਸੀ ਇਹਦੀ ਵੀ ਪਹਿਲੀ ਚੇਂਜ ਕਰਾਣੀ ਆ ਅੱਛਾ ਗੱਲ ਹੈ ਵਾ ਜਿਹੜਾ ਬੰਦਾ ਨਾ ਡਰ ਹੋ ਕੇ ਬੰਦਾ ਨਾ ਘੋੜਾ ਉਹਦੀ ਗੱਲ ਮੰਨਦਾ ਹਨਾ ਵੇਖੋ ਪਹਿਲੀ ਦਫਾ ਬੈਠਾ ਹੈ ਅਸੀਂ ਜਦੋਂ ਪਹਿਲੀ ਵਾਰੀ ਬੈਠੇ ਸੀ ਤਾਂ ਉਹਨੂੰ ਟੁਰਨ ਨਹੀਂ ਸੀ ਦੇ ਡਰਨਾ ਤੇ ਟੁਰਿਆ ਤਾਂ ਅਸੀਂ ਡਿੱਗ ਨਾ ਜਾਈਏ ਲੈ ਮਾਸ਼ਾਅੱਲਾ ਬੰਦਾ ਚੱਸ ਲੈ ਰਿਹਾ ਪੂਰੀ ਭਾਈ ਘੋੜਾ ਵੀ ਬੜਾ ਰਾਜ਼ੀ ਹੈ ਮਾਸ਼ਾਅੱਲਾ ਮੁਹੱਬਤ ਕਰਨ ਵਾਲੇ ਘੋੜਾ ਵੀ ਮੁਹੱਬਤ ਕਰਨ ਵਾਲੇ ਨਾਲ ਮੁਹੱਬਤ ਕਰ ਰਿਹਾ ਉਹ ਲਿਆਉਂਦੇ ਆ ਭਾਈ ਘੋੜੇ ਦੀ ਚੁੰਮੀ ਲਈ ਘੋੜਾ ਕਿਉਂ ਉਹਨਾਂ ਨੂੰ ਪਵੇ ਦੱਸ ਘੋੜੇ ਨੂੰ ਪਤਾ ਮੇਰੇ ਨਾਲ ਮੁਹੱਬਤ ਕਰਦਾ ਘੋੜਾ ਚਾਲ ਵੀ ਮਾਰ ਬੜੀ ਸੋਹਣੀ ਕਰੀ ਜਾ ਰਿਹਾ ਨਾ ਹੋ ਤੇ ਕੱਲੇ ਪੈਰ ਮਾਰ ਹਾਂ ਚੱਲ ਸਾਰੀ ਕਿ ਨਹੀਂ ਦੱਸ ਲੱਗ ਰਿਹਾ ਨਾ ਸਲਤਨਤ ਦਾ ਬਾਦਸ਼ਾਹ ਸਲਤਨਤ ਦੇ ਬਾਦਸ਼ਾਹ ਪਿੱਛੇ ਆ ਜਾ ਸਲਤਨਤ ਦੇ ਬਾਦਸ਼ਾਹ ਜਾ ਕੀ ਬਾਤ ਆ ਬੰਦਾ ਪੂਰੀ ਚੱਸ ਲੈ ਰਿਹਾ ਮਾਰ ਸਾਹਿਬ ਯਾਰ ਕਿੰਨਾ ਕੁ ਮਦਰਾ ਦਿਲ ਖੁਸ਼ ਹੋ ਗਿਆ ਕਸਮ ਅੱਲਾ ਦੀ ਰੱਬ ਦੀ ਮਖਲੂਕ ਤਾਂ ਰਾਜ਼ੀ ਹੋ ਜੇ ਤੇ ਮਾਰ ਸਾਹਿਬ ਕੀ ਲੈਣਾ ਦੁਨੀਆ ਤੋਂ ਯਾਰ ਕਿੰਨਾ ਬੰਦਾ ਖੁਸ਼ ਹੋ ਗਿਆ ਦੱਸ ਯਾਰ ਚਲੋ ਤੁਸੀਂ ਖੁਸ਼ ਹੈ ਕਿ ਨਹੀਂ ਅਸੀਂ ਬੜੇ ਰਾਜ਼ੀ ਹਾਂ ਬੰਦਾ ਕਿੰਨੀ ਚਾਹਤ ਨਾਲ ਆਇਆ ਯਾਰ ਕਿੱਥੋਂ ਆ ਭਲਾ ਰਹੀਮ ਯਾਰ ਖਾਨ ਤੋਂ ਅੱਜ ਕਿਸੇ ਕੋਲ ਨਹੀਂ ਇਸ ਦੌਰ 'ਚ ਕਿਸੇ ਵਾਸਤੇ ਟਾਈਮ ਹੈ ਸਹੀ ਗੱਲ ਹੈ ਰਹੀਮ ਯਾਰ ਖਾਨ ਤੋਂ ਬੰਦਾ ਕਿੱਥੋਂ ਦੋਸਤੋ ਪਹੁੰਚਿਆ ਸਫ਼ਰ ਕੱਢ ਕੇ ਵੇਖ ਲਓ ਤੁਸੀਂ ਗੂਗਲ ਤੋਂ ਫੈਸਲਾਬਾਦ ਰਹੀਮ ਯਾਰ ਘੱਟੋ ਘੱਟ ਵੀ 400 ਕਿਲੋਮੀਟਰ ਬਹਾਵਲਪੁਰ 500 ਕਿਲੋਮੀਟਰ ਸਫ਼ਰ ਬਣਦਾ ਹੋਣਾ ਭਾਈ ਜੀ ਘੋੜਾ ਅੜੀ ਕਰ ਰਿਹਾ ਘੋੜੇ ਦਾ ਕੀ ਮਜ਼ਾਕ ਆੜੀ ਕਰਦੇ ਦਾ ਹਾਂਜੀ ਤੁਸੀਂ ਕੀ ਕਰਨ ਆਏ ਹੋ ਇੰਨੇ ਇਕੱਠੇ ਹੋ ਗਏ ਹੋ ਮਾਸ਼ਾਅੱਲਾ ਘੋੜਾ ਬਹੁਤ ਸੋਹਣਾ ਦੇਖਣੀ ਹੈ ਅੱਛਾ ਦੇਖਣੇ ਹੀ ਆਏ ਝੂਟੇ ਨਹੀਂ ਲੈਣੇ
हम बारात रुकने आइए ਇੱਥੇ ਖਿਲਾ ਲਓ ਵਾਮ ਨਹੀਂ ਜੇ ਹਟਦੀ ਭਾਈ ਅਸੀਂ ਪੈਸੇ ਸਾਡੇ ਦੱਸੋ 2000 ਸੱਟਣਾ ਉਹਨਾਂ ਦਾ ਘੋੜਾ ਮਨਾ ਲੈਣਾ ਬਾਬਾ ਮੈਂ ਕਿਹਾ ਕਿ ਸੱਟਣਾ ਵੀ 30000 60 ਸਾਨੂੰ ਪਤਾ ਲੱਗੇ ਘੋੜੇ ਦਾ ਕਿਹਨੇ ਮੁੱਲ ਭਰਿਆ ਦਾ ਹਾਂ ਇਹ ਤਾਂ ਗੱਲ ਖਰਾਬ ਕਰਦੀ ਪਤਰੇ ਲੱਗੀ ਯਾਰ ਆ ਮਿੱਟੀ ਸਾਡੀ ਜਿਹੜੇ ਘੋੜੇ ਦੀ ਕੁਰਲੀ ਕੋ ਆ ਕੀ ਕਹਿੰਦੇ ਆ ਬਾਲ ਤੁਹਾਨੂੰ ਕਹਿੰਦਾ ਜੀ ਘੋੜੇ ਤੇ ਬਹਿਣਾ ਹੀ ਪੈਸੇ ਸੱਟਣੇ ਆ ਖਾਲੇ ਚ ਉਹ ਬੈਟਰੀ ਜਾਵੇ ਮੈਂ ਝੂਟਾ ਲੈਣਾ ਸੀ ਪੈਸੇ ਲੈ ਲਓ ਇਹ ਨਾ ਕਹਿਣਗੇ ਯਾਰ ਪਿੰਡ ਗਏ ਇਹਨਾਂ ਨੇ ਝੂਟਾ ਨਹੀਂ ਦਿੱਤਾ ਕਰ ਲਿਆ ਮਾਰ ਐਵੇਂ ਘੋੜਾ ਕਿਸੇ ਦੇ ਡਰ ਕੇ ਨਿਆਣੇ ਤੇ ਸੱਟ ਫੱਟ ਲਾ ਦੇ ਸਾਡਾ ਆ ਉਹ ਕੰਮ ਨਹੀਂ ਸਹੀ ਆ ਆਓ ਮੁੰਡੇ ਦੀ ਬਣਾਵੇ ਚੱਲ ਕਿੱਡਾ ਸੋਹਣਾ ਲੱਗ ਰਿਹਾ ਦੇਖ ਬੰਦੇ ਵਿਆਹ ਨਾਲ ਆਏ ਆ ਵਿਆਹ ਮੈਂ ਤੂੰ ਚੱਸ ਲਓ ਝੂਟੇ ਲਓ ਹਾੜਾ ਉੱਤੇ ਬਹਿ ਕੇ ਪੈਸੇ ਦੇਣਾ ਕੰਮ ਨਾ ਲੱਗਦਾ ਸੱਟ ਫੱਟ ਲਾਈ ਸਾਡਾ ਕੀ ਜਾ ਘੋੜੇ ਨੂੰ ਉਹ ਟੋਰੋ ਇਹਨੂੰ ਕੀ ਗੱਲ ਲੈ ਕੇ ਖਲੋਈ ਗਿਆ ਸਾਕਾ ਨਾਲ ਲਾਈ ਹੋ ਗਈ ਉਹਨੂੰ ਦੇਖ ਕੇ ਚੱਸ ਲੈ ਆ ਰਿਹਾ ਉਧਰੋਂ ਪੂਰਾ ਮੁੰਡੇ ਦਾ ਸਟਾਈਲ ਮੈਨੂੰ ਬੜਾ ਟਾਈਮ ਲੱਗ ਗਿਆ ਚਲੋ ਜੋਕਰ ਪਾਏ ਇਹਨੇ ਕਿਆ ਸਾਰੀ ਯਾਰ ਪਤਾ ਹੋਇਆ ਬੰਦਿਆ ਤੂੰ ਲੋਟ ਕੀਤਾ ਤੂੰ ਸਮਝਿਆ ਵੇ ਲੋ ਯਾਰ ਮਤਲਬ ਸਟਾਈਲ ਜਗ੍ਹਾ ਲਗਾ ਮੈਂ ਤੇ ਬਲੀਵੇ ਤੇ ਮੈਂ ਸੇਮ ਕਰਦਾ ਨਹੀਂ ਤੋਂ ਲੈ ਆ ਇਸ ਵਾਮ ਦਾ ਕੀ ਕਰਨਾ ਵਾ ਇਹਨਾਂ ਨੂੰ ਕੋਈ ਝੂਟੇ ਝੂਟੇ ਦੇਣੇ ਕਿ ਨਹੀਂ ਇਹ ਆਪਣੇ ਮੁੰਡੇ ਸਾਰੇ ਇਹ ਕਿਹੜਾ ਬਰਾਤ ਲੁੱਟਣ ਵਾਲੇ ਭਾਈ ਦਿਹਾੜੀ ਲਾਈ ਇੱਧਰ ਲਗਾ ਮਾਰ ਸਾਹਿਬ ਇੱਧਰ ਦਿਹਾੜੀ ਲਾਈ ਪੈਸਾ ਬੜੀ ਗੱਲ ਆ ਘੋੜੇ ਨੇ ਪੱਲੀ ਲਾ ਤੁਸੀਂ ਬਰਾ ਲੁੱਟੀ ਹੈ ਬੈਠਣਾ ਹੈ ਭਾਈ ਨੇ ਬਣਾ ਲਈ ਆ ਮੈਂ ਬਣਾ ਲਈ ਦਰਿਆ ਦੇ ਕਿੱਤਾ ਬੇਟਾ ਦਰਿਆ ਗੱਲ ਹੀ ਹੈ ਦਰਿਆ ਉਹਦੇ ਤੇ ਘੋੜਾ ਬਸ ਇੱਕ ਝੂਟ ਚੱਕਰ ਲੈਣਾ ਹੈ ਆਇਓ ਤੁਸੀਂ ਵੀ ਆਇਓ ਸਾਜੀ ਫੜੋ ਘੋੜੇ ਨਹੀਂ ਕਰਦਾ ਕੋਈ ਉੱਤਰ ਹੋ ਥੱਲੇ ਆਇਓ ਭਾਈ ਬਣਾਓਗਾ ਲੇਕਿਨ ਮੈਂ ਚੱਲਣਾ ਜਿੱਦਾਂ ਚੱਲ ਤੂੰ ਬਾਹਰ ਛਾਲ ਮਾਰ ਉੱਥੋਂ ਸੀਟ ਨੂੰ ਹੱਥ ਰੱਖ ਨਾ ਜ਼ਰਾ ਹੱਥ ਰੱਖ ਇਹਦਾ ਪੈਰ ਇੱਥੇ ਰੱਖ ਇੱਥੇ ਵਜਨ ਪਾਣਾ ਵਾ ਤੇ ਉੱਥੋਂ ਮਾਰ ਸਾਹਿਬ ਤੁਹਾਨੂੰ ਸਾਡਾ ਮਾਰ ਸਾਡਾ ਉਸਤਾਦ ਆ ਮਾਰ ਸਮਝਾਉਂਦਾ ਭਾਈ ਮਾਰ ਟੀਚਰ ਆ ਸਾਡਾ ਹਾਂਜੀ ਸਹੀ ਗੱਲ ਆ ਮਾਰ ਸਾਡਾ ਟੀਚਰ ਆ ਭਾਈ ਹਾਂ ਦੇਖ ਚੱਲ ਓ ਚੱਲ ਨੀ ਕੁਬਰੀ ਚਾਵਾ ਕੁਬਰੀ ਕੀ ਬਾਤ ਆ ਤੇਰੀ ਓ ਬਖਸ਼ਿੰਦਾ ਜੀ ਲక్ష్ਮੀ ਜੀ ਜੀ ਲక్ష్ਮੀ ਜੀ ਕਾਸਮ ਕਿੱਥੇ ਆ ਵੇਲਾ 500 ਵਾਲਾ ਗਾ ਘੇਰ ਲਿਆ ਵਾ ਕੁੰਡੇ ਵੀ ਸਿੱਧੇ ਕਰਾ ਰਿਹਾ ਆ ਭਾਈ ਆਪ ਤੇ ਬਰਾਤੀ ਲੱਗਣੇ ਹੈ ਆ ਵੀ ਰਾਤੀ ਲੱਗ ਰਿਹਾ ਸਹੀ ਗੱਲ ਮਾਰ ਬੈਠੋ ਨੇ ਕਾਸਮ ਗਿਆ ਯਾਰੋ ਗਾਵਾਂ ਚੋਣ ਦੀ ਲੋ ਇਹ ਨਿਆਣੇ ਵੀ ਚੱਸ ਲੈ ਰਹੇ ਹਾਂ ਬਲਵਾਨ ਮਜ਼ਾ ਆਇਆ ਕਿ ਨਹੀਂ ਨੱਸ ਚੱਸ ਆਈ ਨਾ ਮੈਂ ਦੱਸ ਚੱਸ ਆਈ ਚੌਰੀ ਹੁੰਦੀ ਘੋੜੇ ਦੀ ਇਹ ਬਾਤ ਬਾਕੀ ਗੱਡੀਆਂ ਜੱਡੀਆਂ ਸਾਰਾ ਕੁਝ ਹੀ ਫੇਲ ਉਹ ਘੋੜਾ ਸਾਫ਼ ਕਰੀ ਜਾ ਰਿਹਾ ਤੇ ਮੈਨੂੰ ਲਵੇੜੀ ਜਾ ਰਿਹਾ ਇੰਨਾ ਹੀ ਜਨੂਨ ਆ ਉਹ ਕਾਸਮ ਨੂੰ ਗੰਗ ਹੋ ਲਾ ਪਈ ਦੱਸ ਇਦਾਂ ਨਹੀਂ ਮਾਰੀ ਦਾ ਕਪੜਾ ਯਾਰ ਜਿੱਦਾਂ ਵੀ ਮਾਰਦਾ ਉਹਨੂੰ ਮਾਰ ਲੈਣ ਦੋ ਯਾਰ ਅਸਲ ਤਰੀਕਾ ਹੁੰਦਾ ਵਾ ਚਲੋ ਦੱਸੋ ਭਾਈ ਦੱਸ ਦੇ ਆਪਣੀ ਰਜ਼ਾਮੰਦੀ ਨਾਲ ਲੱਗਾ ਮੈਂ ਇਹ ਪਹਿਲੇ ਵੀਡੀਓ ਲਾ ਦੇ ਪਤਾ ਮੁੜ ਕੇ ਕਮੇਰ ਚਲਾਨ ਲੈ ਬੰਨ ਲਿਆ ਮੈਨੂੰ ਜਰਾ ਕੋੜਾ ਸਾਹਿਬ ਮੈਂ ਕਿਹਾ ਮਾਲੂ ਸਾਹਿਬ ਮੈਂ ਕੰਮ ਲਾਇਆ ਬਾਅਦ ਭਾਈ ਪਰੋਣੇ ਕਿਹਾ ਜੀ ਮੇਰਾ ਆਪਣਾ ਦਿਲ ਆ ਮੈਂ ਰਾਜ਼ੀ ਆ ਮੈਂ ਉੱਥੋਂ ਵੇਖਣ ਆਇਆ ਤੇ ਬਾਕੀ ਇਧਰ ਆ ਗੱਲ ਸੁਣ ਕੱਲ ਵਾਲੀ ਵੀਡੀਓ ਦੱਸਾਂਗੇ ਕਿੱਥੋਂ ਕਿੱਥੋਂ ਹੋ ਕੇ ਆਏ ਜਰਾ ਇੱਥੇ ਆਰਾਮ ਨਾਲ ਨੇੜਾ ਜਰਾ ਫਿਰ ਵੀਡੀਓ ਦਾ ਐਂਡ ਕਰੀਏ ਹਰੀਮ ਯਾਰ ਖਾਨੋਂ ਨਿਕਲਿਆ ਹਰੂਨਾਬਾਦ ਅੱਛਾ ਨੇ ਮੈਨੂੰ ਤਲਹਾ ਨੇ ਕਿਹਾ ਵੀਡੀਓ ਬਣ ਰਹੀ ਆ ਹਾਂ ਹਾਂ ਮੈਂ ਜਦੋਂ ਹਰੀਮ ਯਾਰ ਖਾਨੋਂ ਨਿਕਲਣਾ ਸੀ ਨਾ ਮੈਨੂੰ ਤਲਾ ਭਾਈ ਨੇ ਰਾਬਤਾ ਕੀਤਾ ਉਹਨੇ ਕਿਹਾ ਤੁਸੀਂ ਨਾ ਇੱਥੋਂ 8:30 ਵਜੇ ਟਾਈਮ ਨਿਕਲਦਾ ਮੈਨੂੰ ਉਸ ਟਾਈਮ ਦਾ ਪਤਾ ਵਾ ਅੱਛਾ ਤੁਸੀਂ ਉਸ ਟਾਈਮ ਤੇ ਬਈਓ ਹਰੂਨਾਬਾਦ ਵਾਲੇ ਉਹਨੇ ਸਵੇਰ 8:30 ਵਜੇ ਚੱਲਿਆ ਤੇ ਸ਼ਾਮ 5:30 ਵਜੇ ਪਹੁੰਚਾਇਆ ਮੈਨੂੰ ਠੀਕ ਹੈ ਉਹਨੇ ਪਹੁੰਚਾਉਣ ਤੋਂ ਬਾਅਦ ਫਿਰ ਉੱਥੋਂ ਅੱਗੇ ਮੈਂ ਲਈ ਉਹਨਾਂ ਨੇ ਕਿਹਾ ਬੱਸ ਲਓ ਇੱਥੋਂ ਉਹਦੇ ਡੂੰਘੇ ਬੁੰਗੇ ਦੀ ਬੱਸ ਲਈ ਡੂੰਘੇ ਬੁੰਗੇ ਗਿਆ ਡੂੰਘੇ ਬੁੰਗੇ ਜਾਣ ਤੋਂ ਬਾਅਦ ਫਿਰ ਉਹਨਾਂ ਨੇ ਅੱਗੋਂ ਆਇਆ ਮੈਨੂੰ ਕਾਸਮ ਲੈ ਜਾ ਕੇ ਹਲੇ ਪਹੁੰਚਿਆ ਨਹੀਂ ਉਹਨਾਂ ਨੇ ਕਿਹਾ ਅੱਗੇ ਕਿੱਥੇ ਜਾਣਾ ਮੈਂ ਦੇਖਾਂ ਹੁਣ ਮੈਂ ਕਿਹਾ ਅੱਗੇ ਦਾ ਤਾਂ ਕੋਈ ਰਾਹ ਹੀ ਨਹੀਂ ਮੈਂ ਤੇ ਆਇਆ ਹੀ ਇੱਥੇ ਸੀ ਫਿਰ ਉਹਨਾਂ ਨੇ ਕਹਿਣਾ ਜਿੱਥੇ ਜਾਣਾ ਵਾ ਨਾ ਟਾਈਮ ਨਾਲ ਤੁਸੀਂ ਆਪਣਾ ਦੇਖੋ ਮੈਂ ਕਿਹਾ ਗੈਰਾਬਾਦ ਇਲਾਕਾ ਮੈਂ ਕਿੱਥੇ ਜਾਣਾ
ਫਿਰ ਮੈਂ ਬਾਕੀ ਦੀ ਸਟੋਰੀ ਹੁਣ ਕੱਲ ਸੁਣਾਵਾਂਗੇ। ਮੈਂ ਕਿਹਾ ਹੁਣ ਬੰਦੇ ਹੁਣ ਤੂੰ ਆਰਾਮ ਕਰ। ਹੁਣ ਮੈਂ ਕਿਹਾ ਨਿਕਲ ਬਸ ਠੀਕ ਹੈ। ਲਓ ਜੀ ਕੱਲ ਦੇ ਵੇ ਤੁਹਾਨੂੰ ਸਾਰੀ ਰਿਐਲਿਟੀ ਸੁਣਾਵਾਂਗੇ, ਤਸੱਲਾ ਨਾਲ ਸਾਰੀ ਸਟੋਰੀ ਸੁਣਾਵਾਂਗੇ। ਤੁਹਾਨੂੰ ਥੋੜਾ ਜਿਹਾ ਬੰਦੇ ਨੇ ਟੱਚ ਦੇ ਦਿੱਤਾ ਜੀ, ਠੀਕ ਹੈ ਭਾਈ ਜੀ। ਅਸੀਂ ਇਹਨੂੰ ਕੁਝ ਵੀ ਨਹੀਂ ਕਿਹਾ, ਯਕੀਨ ਕਰ, ਕਸਮ ਅੱਲਾ ਏਡਾ ਜਨੀਨੀ ਯਕੀਨ ਹੈ। ਘੋੜੇ ਥੱਲੇ ਮਿੱਟੀ ਪਾਈ ਜਾਂਦਾ, ਘੋੜੇ ਸਾਫ਼ ਕਰੀ ਜਾਂਦਾ, ਝੂਟੇ ਲੈ। ਮੈਂ ਕਿਹਾ ਯਾਰ ਜਿੱਦਾਂ ਤੇਰਾ ਦਿਲ ਕਰਦਾ ਤੇਰੀਆਂ। ਕਹਿੰਦਾ ਤੁਸੀਂ ਕਹਿੰਦੇ ਹੁੰਦੇ ਨਾ ਭਾਈ ਜੀ ਇਹ ਸਾਡਾ ਸ਼ੌਕ ਆ, ਸਾਨੂੰ ਸ਼ੌਕ ਕਰਾਂ। ਮੈਂ ਫਿਰ ਭਾਈ ਪੂਰੀ ਚੱਸ ਲੈ ਤੂੰ। ਫਿਰ ਕਾਸਨ ਨੂੰ ਮੈਂ ਕਿਹਾ ਤੂੰ ਦਿਹਾੜੀ ਸਕੂਨ ਕਰ, ਮੁੰਡੀ ਨੂੰ ਲੈ ਦੇ ਫਿਰ ਤੋਂ ਰਾ। ਓਏ ਆ ਬੱਚੇ ਮਾਜਲਾ ਦੋ ਕਰਨ ਤੇ ਫਿਰ ਤੋਂ ਰਾ। ਤੁਸੀਂ ਜਾਓ ਸੋਹਰੇ, ਤੂੰ ਸਹੁਰੇ ਫਿਰ ਤੋਂ ਜਾਓ ਭਰਜਾਈ ਨੂੰ ਲੈ ਕੇ ਅਸੀਂ ਦੋਵੇਂ ਸਹੁਰਿਆਂ ਦੇ ਬਾਗੀ ਆ। ਮੇਰੇ ਹਵਾਲੇ। ਅਸੀਂ ਦੋਵੇਂ ਸਹੁਰਿਆਂ ਦੇ ਬਾਗੀ ਨਾ ਹੋ ਜਾਂਦਾ ਨਾ ਮੈਂ ਜਾਂਦਾ ਭਾਈ। ਅਸੀਂ ਸਾਲ ਜਮਾਈ ਵਾਲੇ ਆ। ਦੋਸਤ ਦੱਸ ਦੇਣਾ ਕੁੱਤਿਆਂ ਦਾ ਕਿੱਥੋਂ ਲੱਭਦਾ। ਬਸ ਇੱਥੇ ਇੱਟਾਂ ਲਾ ਕੇ ਪਕਾ ਪਕੂ ਮੈਂ ਆਪ ਹੀ ਲੈਣਾ। ਮੈਂ ਕੀ ਬਾਤ ਹੈ ਲੋ ਜੀ ਦੋਸਤੋ, ਕੱਲ ਹੀ ਵੀਡੀਓ ਦੱਸਾਂਗੇ ਬੰਦਾ ਕਿੱਦਾਂ ਖਪਦਾ ਹੈ ਤੇ ਕਿਹੋ ਜਿਹੇ ਬੰਦੇ ਨਾਲ ਸਲੂਕ ਕੀਤਾ ਗਿਆ, ਕੀ ਗੱਲਬਾਤ ਹੋਈ। ਤੁਹਾਨੂੰ ਇਨਸ਼ਾਅੱਲਾ ਕੱਲ ਦਾ ਵਲੌਗ ਤੁਸੀਂ ਮਿਸ ਨਹੀਂ ਕਰਨਾ ਹੈਗਾ। ਜੁਮੇ ਦਾ ਵਲੌਗ, ਹਫਤੇ ਦਾ ਵਲੌਗ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ। ਦੁਆਵਾਂ 'ਚ ਯਾਦ ਰੱਖੋ, ਮਿਲਾਂਗੇ ਨੈਕਸਟ ਵਲੌਗ। ਫਿਰ ਅੱਲਾ ਹਾਫਿਜ਼।